900503 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਵਾਲੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਸਿੰਘ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਪ੍ਰਵੀਨ ਜੀ, ਆਪਾਂ ਬੀਤੇ ਵੀਕਐਂਡ ਦੋ ਥਾਵਾਂ ਦੇ ਉੱਤੇ ਜਾ ਕੇ ਆਏ। ਪੰਜਾਬੀ ਰੇਡੀਓ USA ਨੇ ਜਿਹੜੀ ਕਵਰੇਜ ਆ ਉਹ ਕੀਤੀ ਵੱਖ-ਵੱਖ ਖੇਡ ਸਰਗਰਮੀਆਂ ਜੋ ਕਿ ਹੋ ਰਹੀਆਂ ਸੀ ਉਸ ਦੇ ਉੱਤੇ। ਸੋ ਜਦੋਂ ਆਪਾਂ ਇਹਨਾਂ ਸਰਗਰਮੀਆਂ ਨੂੰ ਕਵਰ ਕਰ ਰਹੇ ਸੀ, ਕਵਰੇਜ ਇਸ ਦੀ ਕਰ ਰਹੇ ਸੀਗੇ, ਸੋ ਇਹ ਖਿਆਲ ਆਉਣਾ ਸੁਭਾਵਿਕ ਸੀਗਾ ਵੀ ਜਦੋਂ ਖੇਡਾਂ ਦੀ ਗੱਲ ਹੁੰਦੀ ਆ ਤੇ ਆਪਾਂ ਆਪਣੇ ਜ਼ਿੰਦਗੀ ਦੇ ਨਾਲ ਉਸ ਨੂੰ ਜੋੜ ਕੇ ਦੇਖਦੇ ਹਾਂ ਵੀ ਇਹਨਾਂ ਦੀ ਕੀ ਮਹੱਤਤਾ ਇੱਕ ਆਮ ਜੀਵਨ ਦੇ ਵਿੱਚ, ਇੱਕ ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਰਹਿੰਦੀ ਆ। ਸੋ ਅੱਜ ਦੇ ਵਿਸ਼ੇ ਦੇ ਵਿੱਚ ਆਪਾਂ ਇਸੇ ਚੀਜ਼ ਨੂੰ ਲੈ ਕੇ ਗੱਲਬਾਤ ਕਰਾਂਗੇ ਵੀ ਖੇਡਾਂ ਆਪਣੇ ਜ਼ਿੰਦਗੀ ਦੇ ਲਈ ਕਿੰਨੀਆਂ ਜ਼ਰੂਰੀ ਨੇ, ਕਿੰਨੀਆਂ ਲਾਹੇਵੰਦ ਆ, ਕੀ ਫਾਇਦੇ ਆ ਇਹ ਸਾਰੀਆਂ ਚੀਜ਼ਾਂ ਦੇ, ਤੇ ਜੋ ਕੁਝ ਉਪਰਾਲੇ ਚੱਲ ਰਹੇ ਆ ਉਹਨਾਂ ਉੱਤੇ ਵੀ ਆਪਾਂ ਝਾਤ ਮਾਰਾਂਗੇ। ਹਾਂਜੀ, ਬਿਲਕੁਲ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਸਰੋਤੇ ਆ ਉਹ ਵੀ ਜੁੜ ਸਕਦੇ ਨੇ। ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹਦੇ ਤੇ ਚਰਚਾ ਜ਼ਰੂਰ ਕਰਾਂਗੇ ਕਿ ਖੇਡ ਮੇਲਿਆਂ ਨੂੰ ਹੋਰ ਪ੍ਰਫੁੱਲਤ ਕਿਵੇਂ ਕਰੀਏ, ਜਾਂ ਭਾਈਚਾਰੇ ਦੇ ਵਿੱਚ ਖੇਡ ਮੇਲਿਆਂ ਨੂੰ ਹੋਰ ਅੱਗੇ ਕਿਵੇਂ ਲੈ ਕੇ ਜਾਈਏ। ਪਰ ਸਭ ਤੋਂ ਪਹਿਲਾਂ ਖੇਡਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਕੀ ਹੈ? ਖੇਡਾਂ ਸਾਡੀ ਜੋ ਸ਼ਖਸੀਅਤ ਹੈ, ਸਾਡੀ ਪਰਸਨੈਲਿਟੀ ਹੈ, ਸਾਨੂੰ ਫਿਜ਼ੀਕਲੀ, ਸਾਨੂੰ ਮੈਂਟਲੀ ਤਿਆਰ ਕਿਵੇਂ ਕਰਦੀਆਂ ਨੇ? ਖੇਡਾਂ ਸਾਨੂੰ ਕਿਵੇਂ ਸਿਖਾਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਕਿ ਚੈਲੰਜਸ ਨੂੰ ਐਕਸੈਪਟ ਕਿਵੇਂ ਕਰਨਾ? ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਤਾਂ ਇਹ ਗੱਲ ਆਮ ਹੀ ਸੁਣਦੇ ਹੁੰਦੇ ਸੀਗੇ ਕਿ ਵਿਨਿੰਗ ਇਜ਼ ਨੋਟ ਐਵਰੀਥਿੰਗ, ਬਟ ਵਾਂਟਿੰਗ ਇਜ਼ ਟੂ ਵਿਨ ਇਜ਼ ਬਿਗ ਥਿੰਗ। ਕਿ ਜਿੱਤਣਾ ਹੀ ਸਾਰਾ ਕੁਝ ਨਹੀਂ ਹੈ, ਪਰ ਜਿੱਤਣ ਦੀ ਚਾਹ ਰੱਖਣਾ ਇੱਕ ਬਹੁਤ ਵੱਡੀ ਚੀਜ਼ ਆ। ਸੋ ਖੇਡਾਂ ਤੇ ਹੋਰ ਬਥੇਰੇ ਕੋਟ ਨੇ ਕਿ ਖੇਡਾਂ 'ਚ ਪਾਰਟੀਸਪੇਟ ਕਰਨਾ, ਲੀਡਰ ਮਸਟ ਇੰਸਪਾਇਰ ਔਰ ਹਿਜ਼ ਟੀਮ ਵਿਲ ਐਕਸਪਾਇਰ। ਜੇ ਇੰਸਪਾਇਰ ਲੀਡਰ ਇੰਸਪਾਇਰ ਨਹੀਂ ਹੈ ਤਾਂ ਉਹਦੀ ਟੀਮ ਐਕਸਪਾਇਰ ਹੋ ਜਾਊਗੀ, ਹੈ ਨਾ। ਸੋ ਇਸ ਤਰ੍ਹਾਂ ਦੇ ਬਥੇਰੇ ਕੋਡ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਸਰਚ ਕਰੋਗੇ ਜਾਂ ਤੁਸੀਂ ਖੇਡਾਂ ਦੇ ਨਾਲ ਵਾਹ ਵਾਸਤਾ ਰਹੋਗੇ। ਪਰ ਸਾਡੇ ਚੈਲੰਜਸ ਇਹ ਆ ਮੇਨ ਕਿ ਸਾਡੀ ਜ਼ਿੰਦਗੀ ਬੜੀ ਤੇਜ਼ ਆ। ਅਸੀਂ ਰਫਤਾਰ ਬਹੁਤ ਫੜ ਲਈ ਹੈ, ਨੋ ਡਾਊਟ। ਰਿਸੋਰਸਿਸ ਬੜੇ ਜਨਰੇਟ ਕਰ ਲਏ ਆ, ਫਾਈਨੈਂਸ ਦੇ ਰਿਸੋਰਸਿਸ ਬੜੇ ਆ, ਬਟ ਔਨ ਦੀ ਅਦਰ ਹੈਂਡ ਦੂਜੇ ਪਾਸੇ ਅਸੀਂ ਦਵਾਈਆਂ ਤੇ ਨਿਰਭਰ ਹੋ ਗਏ ਆ। ਸਾਨੂੰ ਅੱਜ ਸਟ੍ਰੈਸ ਲਾਉਣ ਦੇ ਲਈ ਗਰਾਊਂਡ ਦੀ ਵੇਲ ਨਹੀਂ ਹੈ, ਪਰ ਗੋਲੀ ਕਿਤੇ ਨਾ ਕਿਤੇ ਖਾਣੀ ਪੈਂਦੀ ਹੈ ਜਾਂ ਕੋਈ ਐਲਕੋਹਲ ਵਗੈਰਾ ਦਾ ਆਸਰਾ ਲੈਣਾ ਪੈਂਦਾ। ਸੋ ਇਹ ਚੀਜ਼ਾਂ ਵਾ ਜਿਹੜੀਆਂ, ਕਿਉਂਕਿ ਰੇਡੀਓ ਜਾਂ ਜਿਹੜੀ ਮੈਂ ਹੁਣ ਅਕਸਰ ਹੀ ਇਹ ਚੀਜ਼ਾਂ ਸੁਣਦਾ ਵਾਂ ਜਦੋਂ ਆਪਾਂ ਬਾਹਰ ਅੰਦਰ ਜਾਈਦਾ ਕਿ ਯਾਰ ਤੁਸੀਂ ਆਹ ਕਰੋ ਜਾਂ ਆਹ ਨਾ ਕਰੋ, ਜਾਂ ਏਦਾਂ ਕਹੋਗੇ ਤਾਂ ਲੋਕ ਐਂ ਕਹਿਣਗੇ। ਕ੍ਰਿਟੀਸਿਜ਼ਮ ਤੋਂ ਡਰ ਕੇ ਭੱਜਣਾ ਮੀਡੀਆ ਦਾ ਕੰਮ ਨਹੀਂ ਹੈ। ਆਲੋਚਨਾ ਤੋਂ ਭੱਜਣਾ, ਆਲੋਚਨਾ ਅਸੀਂ ਕਰਦੇ ਵੀ ਹਾਂ ਔਰ ਸਾਨੂੰ ਸਹਿਣੀ ਵੀ ਪੈਣੀ ਹੈ, ਇਹ ਗੱਲਾਂ ਸਾਨੂੰ ਪਤਾ ਨੇ। ਪਰ ਮੀਡੀਆ ਦਾ ਕੰਮ ਹੁੰਦਾ ਵੀ ਉਹ ਚੀਜ਼ਾਂ ਦੱਸਣਾ, ਜਿਹੜੀਆਂ ਚੀਜ਼ਾਂ ਲੋਕਾਂ ਤੱਕ ਈਜ਼ੀਲੀ ਨਹੀਂ ਪਹੁੰਚ ਰਹੀਆਂ, ਜਿਹੜੀਆਂ ਲੋਕਾਂ ਨੂੰ ਤਲਾਸ਼ਣੀਆਂ ਪੈ ਰਹੀਆਂ ਨੇ, ਉਹਨਾਂ ਨੂੰ ਸਰਲ ਭਾਸ਼ਾ 'ਚ ਕਰਕੇ ਦੱਸਣਾ। ਜ਼ਿੰਦਗੀ ਵੀ ਮੀਡੀਆ ਦਾ ਹਿੱਸਾ। ਜਦੋਂ ਆਪਾਂ ਜਰਨਲਿਜ਼ਮ ਨੂੰ ਪੜ੍ਹਦੇ ਹਾਂ ਤੇ ਜਰਨਲਿਜ਼ਮ ਦੇ ਵਿੱਚ ਦੋ ਥਿਊਰੀਜ਼ ਬੜੀਆਂ ਅਹਿਮ ਨੇ। ਉਹਦੇ 'ਚ ਜਿਹੜੀ ਥਿਊਰੀ ਹੈ ਇੱਕ ਹਿਊਮਨ ਇੰਟਰਸਟ। ਉਹ ਕਹਿੰਦੇ ਖਬਰਾਂ ਕੱਲੀਆਂ ਇਹ ਨਹੀਂ ਹੈ ਕਿ ਫਲਾਂ ਥਾਂ ਟਰੱਕ ਪਲਟ ਗਿਆ, ਫਲਾਂ ਬੰਦੇ ਨੇ ਪ੍ਰੈਸ ਕਾਨਫਰੰਸ ਕਰਤੀ, ਫਲਾਂ ਅਦਾਕਾਰਾ ਦੇ ਸੱਟ ਵੱਜ ਗਈ। ਇਹ ਖਬਰਾਂ ਕਈ ਵਾਰੀ ਉਹ ਵੀ ਹੁੰਦੀਆਂ ਨੇ ਜਿਹੜੀਆਂ ਬੰਦੇ ਨੂੰ ਪ੍ਰਭਾਵਿਤ ਕਰਦੀਆਂ ਨੇ, ਬੰਦੇ ਦੇ ਮਨ ਤੇ ਅਸਰ ਛੱਡਦੀਆਂ। ਮੰਨ ਲਓ ਰੱਬ ਨਾ ਕਰੇ ਕਿਸੇ ਸਕੂਲ ਦੇ ਵਿੱਚ ਕੋਈ ਘਟਨਾ ਵਾਪਰ ਗਈ, ਤਾਂ ਉਹ ਤੁਸੀਂ ਜੋ ਭਾਵੇਂ ਅਮਰੀਕਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ, ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ, ਤੁਸੀਂ ਇਨਵੋਲਵ ਹੋ ਜਾਓਗੇ। ਇਸੇ ਤਰ੍ਹਾਂ ਇੱਕ ਹੋਰ ਟਰਮ ਆ ਪ੍ਰੋਕਸੀਮਿਟੀ। ਪ੍ਰੋਕਸੀਮਿਟੀ ਦਾ ਮਤਲਬ ਤੁਹਾਡੇ ਨੇੜੇ ਤੇੜੇ ਵਾਪਰੀ ਕੋਈ ਵੀ ਘਟਨਾ, ਕੋਈ ਵੀ ਗੱਲ, ਬੇਸ਼ੱਕ ਉਹ ਖਬਰ ਨਹੀਂ ਹੈ, ਪਰ ਤੁਹਾਡੇ ਮਨ ਤੇ ਅਸਰ ਛੱਡਦੀ ਆ। ਤੁਹਾਡੇ ਨੇੜੇ ਹੋਇਆ ਕੋਈ ਇਵੈਂਟ ਜਿਹਦੇ ਵਿੱਚ ਬੇਸ਼ੱਕ ਤੁਸੀਂ ਪ੍ਰਬੰਧਕੀ ਟੀਮ ਦੇ ਵਿੱਚ ਨਾ ਹੋਵੋ, ਬੇਸ਼ੱਕ ਤੁਸੀਂ ਉਹ ਨਾ ਹੋ, ਪਰ ਤੁਹਾਡੇ ਮਨ ਤੇ ਅਸਰ ਛੱਡੂਗਾ। ਇਹਨੂੰ ਕਹਿੰਦੇ, ਇਹਨਾਂ ਚੀਜ਼ਾਂ ਨੂੰ ਕਹਿੰਦੇ ਪ੍ਰੋਕਸੀਮਿਟੀ। ਤਾਂ ਇਹ ਖੇਡਾਂ ਤਾਂ ਜ਼ਰੂਰੀ ਨੇ ਸਾਡੀ ਜ਼ਿੰਦਗੀ ਦੇ ਲਈ ਕਿਉਂਕਿ ਇਹਨਾਂ ਦੇ ਵਿੱਚ ਹਿਊਮਨ ਇੰਟਰਸਟ ਤਾਂ ਬਹੁਤ ਲੁਕੇ ਹੁੰਦੇ ਨੇ, ਪ੍ਰੋਕਸੀਮਿਟੀਜ਼ ਬਥੇਰੀਆਂ ਇੰਡਾਇਰੈਕਟਲੀ ਲੁਕੀਆਂ ਹੁੰਦੀਆਂ ਨੇ। ਪਰ ਖੇਡਾਂ ਸਾਨੂੰ ਸਟ੍ਰੈਸ ਰਿਲੀਵ ਕਰਦੀਆਂ ਨੇ। ਅੱਜ ਸਾਨੂੰ ਜੇ ਖੇਡਾਂ ਨਾਲ ਜੁੜੇ ਹੋਈਏ ਤਾਂ ਗਰਾਊਂਡ ਲਈ ਜਿੰਨੇ ਕੱਲ ਅਸੀਂ ਕਿੰਨੇ ਖਿਡਾਰੀਆਂ ਨਾਲ ਇੰਟਰਵਿਊ ਕੀਤੀ ਹੈ, ਕਰਦਰਸ ਦੇ ਵਿੱਚ ਕਵਰ ਕੀਤਾ, ਸਟੋਰੀਜ਼ ਪਾ ਰਹੇ ਆ ਫੇਸਬੁੱਕ ਤੇ। ਜਿਹੜੇ ਦਰਸ਼ਕ ਨਹੀਂ ਜਾ ਸਕੇ, ਜਿਹੜੇ ਸਰੋਤੇ ਨਹੀਂ ਜਾ ਸਕੇ, ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਜਾ ਕੇ ਹੂਬ ਹੂ
ਖੇਡ ਮੇਲਾ ਤੁਸੀਂ ਉਵੇਂ ਦੇਖ ਸਕੋਗੇ ਜਿਹੜਾ ਤੁਸੀਂ ਉੱਥੇ ਜਾ ਕੇ ਦੇਖਣਾ ਸੀਗਾ। ਪਰ ਇਹ ਵੀ ਆ ਕਿ ਨਾਲ-ਨਾਲ ਜੇ ਤੁਹਾਨੂੰ ਕੁਛ ਸਟੋਰੀਜ਼ ਜੇ ਤੁਹਾਨੂੰ ਲੱਗਦਾ ਕਿ ਯਾਰ ਆਹ ਚੀਜ਼ ਦੇਖਣੀ ਹੈ ਜਾਂ ਕਬੱਡੀ ਦੀ ਇੱਕ ਸਟੋਰੀ ਦੇਖਣੀ ਹੈ ਤਾਂ ਉਹ ਵੀ ਬਕਾਇਦਾ ਸਾਰਾ ਇਵੈਂਟ ਕਵਰ ਕੀਤਾ ਹੋਇਆ ਡਿਫਰੈਂਟ ਐਂਗਲਸ ਤੋਂ, ਉਹ ਵੀ ਦੇਖ ਸਕਦੇ ਹੋ। ਤਾਂ ਉਦੋਂ ਲੰਘੇ ਦਿਨ ਆਪਾਂ ਜਿਹੜਾ ਵੀਕਐਂਡ ਸੀਗਾ ਪੂਰਾ ਖੇਡਾਂ ਨਾਲ ਵਾਹ ਵਾਸਤਾ ਰਹੇ। ਹਾਕੀ ਦੇ ਹੈਰੀ ਕੋਚ ਇੰਟਰਨੈਸ਼ਨਲ ਕੋਚ ਹੈਰੀ ਜੀ ਨੇ ਕਿੰਨੀ ਸੋਹਣੀਆਂ ਗੱਲਾਂ ਕਹੀਆਂ। ਈਵਨ ਕਿ ਉਹਨਾਂ ਨੇ ਤੇ ਇੱਥੋਂ ਤੱਕ ਇਸ਼ਾਰਾ ਕੀਤਾ ਕਿ ਜਿਹੜੇ ਬੱਚੇ ਨੇ ਸਾਡੇ ਪੰਜਾਬੀ ਭਾਈਚਾਰੇ ਦੇ ਗੋਬਿੰਦ ਸਰਵਰ ਟੀਮ ਦੇ ਵਿੱਚ ਉਹਨਾਂ ਨੇ 6-7 ਇਹੋ ਜਿਹੇ ਚਿਹਰੇ ਦੱਸੇ ਜਾਂ ਇਹੋ ਜਿਹੇ ਚਿਹਰਿਆਂ ਬਾਰੇ ਸੰਕੇਤ ਕੀਤੇ ਜਿਹੜੇ ਚਿਹਰੇ ਕੱਲ ਨੂੰ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਕੰਪੀਟੀਸ਼ਨਸ ਦੇ ਵਿੱਚ ਅਸੀਂ ਦੇਖਾਂਗੇ। ਸੋ ਇਹ ਆ ਕਿੰਨੀ ਪੋਜ਼ਿਟਿਵਿਟੀ ਸਾਨੂੰ ਮਿਲੀ, ਕਿੰਨੀ ਪੋਜ਼ਿਟਿਵਿਟੀ ਸਾਡੀਆਂ ਸਕਰੀਨਸ ਦੇ ਉੱਤੇ ਚੱਲ ਰਹੀ ਹੈ ਕਿ ਯਾਰ ਖੇਡਾਂ ਬੱਚੇ ਖੇਡ ਰਹੇ ਨੇ, ਅਸੀਂ ਉਹਨਾਂ ਨੂੰ ਕਵਰ ਕਰ ਰਹੇ ਹਾਂ। ਸੋ ਖੇਡਾਂ ਦੀ ਮਹੱਤਤਾ ਬਹੁਤ ਆ। ਖੇਡਾਂ ਦੇ ਬਾਰੇ ਆਪਾਂ ਚਰਚਾ ਲਗਾਤਾਰ ਕਰਦੇ ਵੀ ਚੱਲਾਂਗੇ, ਪਰ ਕਿਉਂਕਿ ਅਸੀਂ ਵੀ ਤੁਹਾਡੇ ਤੋਂ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਇਹੋ ਜਿਹੇ ਟੌਪਿਕਸ ਜਿੱਥੇ ਆਲੋਚਨਾ ਜਿਹੜੀ ਆ ਥੋੜ੍ਹਾ ਜਿਹਾ ਪਾਸੇ ਕਰ ਦਿੰਦੇ ਹਾਂ, ਜ਼ਿੰਦਗੀ ਨੂੰ ਪਹਿਲ ਦਿੰਦੇ ਹਾਂ ਆਪਾਂ, ਤਾਂ ਤੁਸੀਂ ਵੀ ਆਪਦੀ ਸ਼ਮੂਲੀਅਤ ਜਿਹੜੀ ਹੈ ਇਹੋ ਜਿਹੇ ਪ੍ਰੋਗਰਾਮਸ ਦੇ ਵਿੱਚ ਕਰਿਆ ਕਰੋ। ਸਟੂਡੀਓ ਦਾ ਨੰਬਰ ਡਾਇਲ ਕਰਕੇ ਖੇਡਾਂ ਤੁਸੀਂ ਕਿੰਨਾ ਟਾਈਮ ਖੇਡਦੇ ਹੋ, ਜਾਂ ਖੇਡ ਮੈਦਾਨ ਦੇ ਵਿੱਚ ਜਾਣ ਤੇ ਤੁਹਾਨੂੰ ਟਾਈਮ ਕਿਉਂ ਨਹੀਂ ਲੱਗਦਾ, ਜਾਂ ਕਿਸੇ ਖਾਸ ਖੇਡ ਨਾਲ ਤੁਸੀਂ ਜੁੜੇ ਰਹੇ ਹੋ ਤੇ ਉਸ ਖੇਡ ਦੇ ਨਾਲ ਜੁੜੀ ਕੋਈ ਖਾਸ ਯਾਦ, ਜਾਂ ਕਿਹੜੀ ਖੇਡ ਖੇਡ ਕੇ ਤੁਹਾਨੂੰ ਵਧੀਆ ਲੱਗਦਾ, ਜਾਂ ਰੀਸੈਂਟਲੀ ਤੁਸੀਂ ਜੇਕਰ ਕੋਈ ਮੁਕਾਬਲਾ, ਕਿਉਂਕਿ ਸਾਡੇ ਟਰੱਕ ਭਰਾ ਰੱਸਾਕਸ਼ੀ ਦੀਆਂ ਟੀਮਾਂ ਬਹੁਤ ਨੇ। ਹੂੰ, ਈਵਨ ਹੂੰ, ਕਿ ਹੂੰ। ਸਾਡੇ ਕਬੱਡੀ ਵਾਲੇ ਮੁੰਡੇ ਕਿੰਨਾ ਵਧੀਆ ਕੱਲ ਖੇਡ ਕੇ ਗਏ ਆ ਕ੍ਰਦਰਸ ਦੇ ਵਿੱਚ। ਤਾਂ ਜੇਕਰ ਉਹਨਾਂ ਦੇ ਵਿੱਚੋਂ ਕੋਈ ਸੁਣ ਰਿਹਾ ਤੇ ਉਹ ਸਾਡੇ ਨਾਲ ਆਪਣੇ ਐਕਸਪੀਰੀਅੰਸ ਜਿਹੜੇ ਆ, ਤਜਰਬੇ ਜ਼ਰੂਰ ਸ਼ੇਅਰ ਕਰੇ ਤੇ ਸਾਨੂੰ ਮਾੜਾ ਮੋਟਾ ਸਾਨੂੰ ਵੀ ਪ੍ਰੇਰਿਤ ਕਰੇ, ਕਿਉਂਕਿ ਅਸੀਂ ਖੇਡ ਮੈਦਾਨ ਦੇ ਵਿੱਚੋਂ ਦੂਰ ਹਾਂ, ਅਸੀਂ ਖਬਰਾਂ ਦੀਆਂ ਖੇਡਾਂ ਦੇ ਵਿੱਚ ਲੱਗੇ ਰਹਿੰਦੇ ਹਾਂ ਜੀ ਰਾਜ। ਜੀ, ਬਿਲਕੁਲ। ਸੋ ਖੇਡਾਂ ਜਿਹੜੀਆਂ ਆ ਉਹ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਲੈਸਨ ਆਪਾਂ ਨੂੰ ਸਿਖਾ ਕੇ ਜਾਂਦੀਆਂ ਆ। ਬਹੁਤ ਸਾਰੀ ਇਸ ਦੀ ਮਹੱਤਤਾ ਜਿਹੜੀ ਹੈਗੀ ਆ। ਸਭ ਤੋਂ ਪਹਿਲੀ ਫਾਰ ਤੇ ਫੋਰਮੋਸਟ ਜੇ ਗੱਲ ਕਹੀਏ ਤਾਂ ਬੰਦੇ ਨੂੰ ਅਨੁਸ਼ਾਸਨ ਦੇ ਵਿੱਚ ਲਿਆਉਣ ਦੇ ਲਈ, ਡਿਸਿਪਲਿਨ ਜਿਸ ਨੂੰ ਆਖਿਆ ਜਾਂਦਾ ਆ, ਉਸ ਦੇ ਵਿੱਚ ਖੇਡਾਂ ਦਾ ਬੜਾ ਇੱਕ ਅਹਿਮ ਯੋਗਦਾਨ ਰਹਿੰਦਾ ਆ। ਕੋਈ ਖੇਡ ਖੇਡਣੀ ਆ, ਕਿਸੇ ਨੇ ਰਨਿੰਗ ਕਰਨੀ ਆ, ਕਿਸੇ ਨੇ ਕੋਈ ਹਾਕੀ ਖੇਡਣੀ ਆ, ਕੋਈ ਕ੍ਰਿਕਟ ਖੇਡਦਾ, ਕੋਈ ਇੱਥੇ ਦਾ ਫੁੱਟਬਾਲ, ਕੋਈ ਦੁਨੀਆ ਵਿੱਚ ਪ੍ਰਸਿੱਧ ਜਿਹੜਾ ਫੁੱਟਬਾਲ/ਸੌਕਰ ਉਹ ਖੇਡਦਾ ਆ। ਉਹਦੇ ਲਈ ਹਾਰਡ ਵਰਕ ਕਰਨਾ ਪੈਂਦਾ ਹੈ। ਉਹਦੇ ਲਈ ਖੇਡਣਾ ਜਿਹੜਾ ਆ ਉਹ ਪੈਂਦਾ ਹੈ, ਤੇ ਖੇਡਣ ਦੇ ਲਈ ਸਮੇਂ ਸਿਰ ਉੱਠਣਾ ਪੈਂਦਾ ਆ। ਸੂਰਜ ਚੜ੍ਹਨ ਤੋਂ ਪਹਿਲਾਂ ਜਿਹੜਾ ਮਿਹਨਤਾਂ ਕਰਦਾ ਆ, ਫਿਰ ਉਸੇ ਦਾ ਸੂਰਜ ਚੜ੍ਹਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਆਪਾਂ ਦੇਖਦੇ ਹਾਂ। ਆਪਾਂ ਨੂੰ ਬੜੇ ਚੰਗੇ ਲੱਗਦੇ ਆ ਨਾਮੀ ਖਿਡਾਰੀ। ਕੋਈ ਤੰਦੂਲਕਰ ਨੂੰ ਆਖੂਗਾ, ਕੋਈ ਰੋਨਾਲਡੋ ਨੂੰ ਆਖੂਗਾ, ਕੋਈ ਮੈਸੀ ਨੂੰ ਆਖੂਗਾ, ਕੋਈ ਕੋਬੀ ਬ੍ਰਾਇੰਟ ਦਾ ਨਾਂ ਲਊਗਾ, ਕੋਈ ਕਿਸੇ ਦਾ ਨਾਂ ਲਊਗਾ ਵੀ ਮੈਂ ਆਹ ਵਾਲੀ ਖੇਡ 'ਚ ਜਾਵਾਂ ਤਾਂ ਏਦਾਂ ਦਾ ਮੈਂ ਜਿਹੜਾ ਖਿਡਾਰੀ ਬਣਨਾ ਚਾਹੁੰਦਾ ਆ। ਪਰ ਉਹਦੇ ਪਿੱਛੇ ਅਨੁਸ਼ਾਸਨ, ਉਸ ਦੇ ਪਿੱਛੇ ਲਗਨ, ਉਸ ਦੇ ਪਿੱਛੇ ਮਿਹਨਤ ਬਹੁਤ ਜ਼ਿਆਦਾ ਜਿਹੜੀ ਉਹ ਛੁਪੀ ਹੁੰਦੀ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਪ੍ਰਵੀਨ ਜੀ, ਇਹ ਅੱਜ ਦੇ ਸਮੇਂ ਦੀ ਅਜੋਕੀ ਜਿਹੜੀ ਇਹ ਮਾਰ ਹੈਗੀ ਆ ਵੀ ਜ਼ਿੰਦਗੀ ਫਾਸਟ ਹੋ ਗਈ ਆ, ਤੇਜ਼ ਤਰਾਰ ਹੋ ਗਈ ਆ। ਜੀ। ਆਪਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਨਤੀਜਾ ਜਲਦੀ ਚਾਹੀਦਾ ਆ। ਬਿਲਕੁਲ। ਕੋਈ ਕੋਈ ਹੋਵੇ ਕਹਿੰਦੇ ਆ ਵੀ ਨਹੀਂ, ਰਾਤੋਂ ਰਾਤ ਮਾਰੀਏ ਚੁਟਕੀ ਤੇ ਉਸੇ ਵੇਲੇ, ਉਸੇ ਪਲ, ਉਸੇ ਛਣ ਹੀ ਜਿਹੜਾ ਆਪਾਂ ਨੂੰ ਫੈਸਲਾ ਜਿਹੜਾ ਆ ਉਹ ਮਿਲ ਜਾਵੇ। ਪਰ ਇਹ ਨਹੀਂ ਆ। ਪੇਸ਼ੈਂਸ ਸਿਖਾਉਂਦੀ ਆ ਤੁਹਾਨੂੰ ਸਪੋਰਟਸ। ਮਿਹਨਤ ਕਰਨਾ ਜਿਹੜੀ ਉਹ ਸਿਖਾਉਂਦੀ ਆ। ਜ਼ਿੰਦਗੀ ਦੇ ਵਿੱਚ ਹਾਰ ਤੇ ਜਿੱਤ ਨੂੰ ਕਿੱਦਾਂ ਦੋਨਾਂ ਬਾਹਾਂ ਦੇ ਨਾਲ ਲੈਣਾ ਆ, ਕਿੱਦਾਂ ਉਸ ਤਰੀਕੇ ਦੇ ਨਾਲ ਉਸ ਨੂੰ ਅਸੈਪਟ ਕਰਨਾ ਆ, ਮੰਨਣਾ ਆ, ਉਸ ਨੂੰ ਜਿਹੜਾ ਉਹ ਸਿਖਾਉਂਦੀ ਆ। ਟੀਮ ਵਰਕ ਜਿਹੜਾ ਉਹ ਸਿਖਾਉਂਦੀ ਆ ਸਪੋਰਟਸ। ਸੋ ਆਪਣੇ ਵੀ ਤੁਸੀਂ ਸਰੋਤਿਓ ਸਪੋਰਟਸ ਦੇ ਬਾਰੇ ਜਾਣਕਾਰੀ ਲੈ ਕੇ ਤੁਸੀਂ ਆਓ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ ਵੀ ਤੁਹਾਡੀ ਜ਼ਿੰਦਗੀ ਨੂੰ ਸਪੋਰਟਸ ਨੇ ਕਿਸੇ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ। ਕੀ ਤੁਹਾਨੂੰ ਇਸ ਚੀਜ਼ ਦਾ ਮਲਾਲ ਆ ਵੀ ਬਾਹਰਲੇ ਮੁਲਕ ਦੇ ਵਿੱਚ ਆ ਤਾਂ ਗਏ, ਪਰ ਸਪੋਰਟਸ ਸਾਡੀ ਜਿਹੜੀ ਉਹ ਛੁੱਟ ਗਈ ਆ, ਤੇ ਜਾਂ ਫਿਰ ਵੀ ਕੋਈ ਨਹੀਂ, ਅਸੀਂ ਬਿਜ਼ੀ ਵੀ ਆ ਪਰ ਤਾਂ ਵੀ ਸਪੋਰਟਸ ਦੇ ਲਈ ਸਮਾਂ ਕੱਢਦੇ ਆ। ਸੋ ਖੇਡਾਂ ਦੇ ਲਈ ਵਕਤ ਕੱਢਣਾ, ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨਾ, ਉਹ ਹਰ ਇੱਕ ਇਨਸਾਨ ਦੀ ਜਿਹੜੀ ਉਹ ਜ਼ਿੰਮੇਵਾਰੀ ਆ। ਸੋ ਜਿੱਦਾਂ ਤੁਸੀਂ ਪ੍ਰਵੀਨ ਜੀ ਗੱਲ ਕਰ ਰਹੇ ਸੀ ਵੀ ਆਪਾਂ ਜਿਹੜੇ ਕੋਚ ਹੈਰੀ, ਯੂਐਸ ਦੀ ਫੀਲਡ ਹਾਕੀ ਟੀਮ ਦੇ ਜਿਹੜੇ ਹਾਂ, ਕੋਚ ਨੇ, ਹੈਡ ਕੋਚ ਨੇ ਇੱਥੇ ਅਮਰੀਕਾ ਦੇ ਲਈ। ਸੋ ਉਹ ਇੱਥੇ ਪਹੁੰਚੇ ਸੀ ਫ੍ਰੈਜ਼ਨੋ ਦੇ ਵਿੱਚ। ਉਹ ਵੀ ਚਾਹੁੰਦੇ ਆ ਵੀ ਉਹ ਖੇਡ ਜਿਹੜੀ ਆ ਹਾਕੀ ਉਹ ਅੱਗੇ ਵਧੇ, ਤੇ ਆਪਾਂ ਦੇਖ ਕੇ ਵੀ ਦਰਜਨਾਂ ਹੀ, 2-3 ਦਰਜਨ ਮੈਨੂੰ ਲੱਗਦਾ ਵੀ ਨਿਆਣੇ ਸੀਗੇ ਉੱਥੇ ਸ਼ਨਿਚਰਵਾਰ ਨੂੰ ਕਲੋਵਿਸ ਰਿਕ੍ਰੀਏਸ਼ਨਲ ਸੈਂਟਰ ਦੇ ਵਿੱਚ, ਜਿੱਥੇ ਵੈਲੀ
ਹਾਕੀ ਕਲੱਬ ਜਿਹੜਾ ਹੈਗਾ ਆ ਇੱਥੇ ਦਾ, ਉਹਨਾਂ ਦੇ ਦੁਆਰਾ ਇਸ ਕਲੀਨਿਕ ਨੂੰ ਲਾਇਆ ਗਿਆ, ਉੱਥੇ ਉਹ ਪਹੁੰਚੇ। ਨਹੀਂ ਤਾਂ ਤੁਸੀਂ ਸੋਚ ਸਕਦੇ ਆ ਪ੍ਰਵੀਨ ਜੀ ਵੀ ਜੀ, ਕਿਸੇ ਮੁਲਕ ਦਾ ਹੈਡ ਕੋਚ ਆ ਤੇ ਉਹ ਇੱਥੇ ਨਿਆਣਿਆਂ ਦੇ ਨਾਲ ਉੱਥੇ ਕਲੀਨਿਕ ਲਾਉਣ ਨੂੰ ਆਵੇ ਤੇ ਇਹਦੇ ਜੀ ਪਿਆਰ ਬਿਲਕੁਲ। ਦੇ ਨਾਲ ਮਿਲੇ। ਹੂੰ, ਉਹ ਤੇ ਉੱਥੋਂ ਦਾ ਜਿਹੜਾ ਫੀਲਡ ਯੂਥ ਡਿਵੈਲਪਮੈਂਟ ਡਾਇਰੈਕਟਰ ਆਇਆ ਹੋਵੇ, ਆ ਕੇ ਗੱਲਾਂ ਬਾਤਾਂ ਕਰੇ 2-3 ਘੰਟੇ ਮਾਪਿਆਂ ਦੇ ਨਾਲ, ਬੱਚਿਆਂ ਦੇ ਨਾਲ ਸਪੈਂਡ ਕਰਕੇ ਜਾਵੇ, ਤਾਂ ਜੋ ਮਾਪੇ ਤੇ ਜਿਹੜੇ ਬੱਚੇ ਆ ਉਹ ਖੇਡ ਪ੍ਰਤੀ ਸੁਹਿਰਦ ਰਹਿਣ ਤੇ ਉਹਨਾਂ ਦੇ ਵਿੱਚ ਉਹ ਜਜ਼ਬਾ ਜਿਹੜਾ ਉਹ ਲੱਗਿਆ ਰਹੇ। ਸੋ ਸਪੋਰਟਸ ਪ੍ਰਵੀਨ ਜੀ, ਜਦੋਂ ਆਪਾਂ ਕੱਲ ਗੱਲਾਂ ਕਰ ਰਹੇ ਸੀ, ਸੋ ਤੁਸੀਂ ਵੀ ਦੱਸ ਰਹੇ ਸੀਗੇ ਵੀ ਤੁਹਾਨੂੰ ਵੀ ਖੇਡਣ ਦਾ ਬਹੁਤ ਸ਼ੌਂਕ ਸੀਗਾ, ਜੀ, ਪਰ ਜੀ, ਆਬਵੀਅਸਲੀ ਇਹ ਮੈਜੋਰਟੀ ਲੋਕਾਂ ਦੀ ਇਹ ਕਹਾਣੀ ਆ। ਖੇਡ ਜ਼ਰੂਰ ਪਸੰਦ ਹੁੰਦੀ ਆ, ਪਰ ਕਬੀਲਦਾਰੀਆਂ, ਜ਼ਿੰਮੇਵਾਰੀਆਂ ਉਹ ਸਾਰੀਆਂ ਅਜਿਹੀਆਂ ਚੀਜ਼ਾਂ ਨੂੰ ਛਡਾ ਦਿੰਦੀਆਂ ਆ ਜਾਂ ਕਿਤੇ ਨਾ ਕਿਤੇ ਉਹ ਪਿੱਛੇ ਛੱਡ ਜਾਂਦੀਆਂ, ਪਿੱਛੇ ਉਹ ਕਰ ਜਾਂਦੀਆਂ ਆ। ਸੋ ਜੀ, ਕਿਸੇ-ਕਿਸੇ ਨੂੰ ਮੌਕਾ ਮਿਲਦਾ ਆ ਵੀ ਉਸ ਪੈਸ਼ਨ ਦੇ ਵਿੱਚ, ਉਸ ਆਪਣੀ ਖੇਡ ਦੇ ਵਿੱਚ ਆਪਣਾ ਜਿਹੜਾ ਇੱਕ ਕਰੀਅਰ ਜਿਹੜਾ ਆ ਉਹ ਬਣਾ ਸਕੇ। ਸੋ ਜਦ ਤੁਸੀਂ ਖੇਲਦੇ ਸੀਗੇ, ਜੀ। ਤੁਹਾਨੂੰ ਜਿਹੜੀਆਂ ਖੇਡਾਂ ਨੇ ਕੀ ਕੁਛ ਸਿਖਾਇਆ? ਖੇਡਾਂ ਨੇ ਬਹੁਤ ਕੁਝ ਸਿਖਾਇਆ ਜੀ। ਮੈਨੂੰ ਤਾਂ ਮਤਲਬ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ ਨਾ ਤੇ ਕੀ ਕੁਝ ਸਿਖਾਇਆ, ਤੇ ਪਹਿਲੀ ਗੱਲ ਤੇ ਇਹ ਯਾਦ ਆਉਂਦਾ ਵੀ ਉਦੋਂ ਸਕੇਡਿਊਲ ਕਿੰਨਾ ਸੋਹਣਾ ਹੁੰਦਾ ਸੀਗਾ। ਪੇਪਰਾਂ ਦੇ ਟਾਈਮ ਆਉਣਾ, ਪੇਪਰਾਂ ਦੇ ਦਿਨ ਆਉਣੇ ਤੇ ਘਰਦਿਆਂ ਨੇ ਉਹ ਸਾਰੇ ਜਿਹਨੂੰ ਅਸੀਂ ਅੱਜ-ਕੱਲ੍ਹ ਟੈਨਿਸ ਰੈਕਟ ਕਹਿ ਦਿੰਦੇ ਆ ਜਵਾਕ ਮੇਰੇ ਖਿਆਲ ਦੇ ਨਾਲ, ਹੂੰ, ਹੂੰ। ਤੇ ਉਹਨੂੰ ਅਸੀਂ ਪਿੰਡਾਂ 'ਚ ਕਹਿੰਦੇ ਚਿੜੀ ਬੱਲਾ। ਤੇ ਉਹ ਲੁਕੋ ਦੇਣਾ, ਫਿਰ ਬੈਟ ਲੁਕੋ ਦੇਣੇ, ਬਾਲਾਂ ਲੁਕੋ ਦੇਣੀਆਂ, ਜਾਂ ਜਿਹੜੇ ਗੁੱਲੀ ਡੰਡੇ ਖੇਡਦੇ ਹੁੰਦੇ ਸੀ ਉਹ ਲੁਕੋ ਦੇਣੇ ਵੀ ਹੁਣ ਪੜ੍ਹੋ ਤੁਸੀਂ। ਫਿਰ ਨਾ ਜਦੋਂ ਉਹ ਮਹੀਨਾ ਕੁ ਲੰਘਣਾ ਮਾਰਚ ਅਪ੍ਰੈਲ ਵਾਲਾ, ਮਸਾਂ ਬੜੇ ਹੀ ਔਖੇ ਲੰਘਣੇ ਉਹ ਮਹੀਨੇ ਵੀ ਯਾਰ, ਖੇਡ ਗਏ, ਖੇਡ ਗਏ, ਖੇਡ ਗਏ। ਜੇ ਕਿਤੇ ਗਰਾਊਂਡ ਦੇ ਵਿੱਚ ਚਲੇ ਜਾਣਾ ਤੇ ਘਰਦਿਆਂ ਨੇ ਉੱਥੋਂ ਮੋੜ ਲਿਆਉਣਾ ਵੀ ਤੁਹਾਡਾ ਟਾਈਮ ਆ ਹੁਣ ਖੇਡਣ ਦਾ, ਤੁਸੀਂ ਇੱਥੇ ਫਿਰਦੇ ਆ। ਤੇ ਉਹ ਜਦੋਂ ਅਪ੍ਰੈਲ ਮਾਰਚ ਦੇ ਵਿੱਚ ਤਕਰੀਬਨ ਨਵੇਂ ਸੈਸ਼ਨ ਸ਼ੁਰੂ ਹੋਣੇ ਹੁੰਦੇ ਸੀਗੇ, ਪੇਪਰ ਖਤਮ ਹੋ ਜਾਣੇ, ਤੇ ਉਦੋਂ ਐਂ ਲੱਗਣਾ ਵੀ ਯਾਰ ਆਹਾ ਕਿਆ ਟਾਈਮ ਆ। ਮਤਲਬ ਹਰੇਕ ਚੀਜ਼ ਦੀ ਉਦੋਂ ਆਪਣੇ ਆਟੋਮੈਟਿਕਲੀ ਕੁਦਰਤੀ ਸਾਡੀ ਜੀਵਨ ਸ਼ੈਲੀ ਤਕਰੀਬਨ ਉਦੋਂ ਪਿੰਡਾਂ ਦੇ ਵਿੱਚ ਇਹੋ ਜਿਹੀ ਹੁੰਦੀ ਸੀਗੀ ਵੀ ਅਸੀਂ ਖੇਡਾਂ ਦੇ ਵਿੱਚ ਨਾ ਇਨਵੋਲਵ ਰਹਿੰਦੇ ਸੀਗੇ। ਸਕੂਲ ਗਏ ਸਵੇਰੇ ਉੱਠ ਕੇ, ਸਕੂਲ ਦੇ ਵਿੱਚ ਅੱਧੀ ਛੁੱਟੀ ਹੋਣੀ, ਉਦੋਂ ਗੇਮ ਦਾ ਪੀਰੀਅਡ ਉਹਦੇ ਨਾਲ ਹੀ ਹੋਣਾ, ਘੰਟਾ ਖੇਡਣ ਨੂੰ ਹੋਣਾ। ਸ਼ਾਮ ਨੂੰ ਆਉਣਾ, ਹੋਮਵਰਕ ਕਰਕੇ ਫੇਰ ਗਰਾਊਂਡ ਚਲੇ ਜਾਣਾ, ਸ਼ਾਮ ਨੂੰ ਆ ਕੇ ਫੇਰ ਪੜ੍ਹ ਲੈਣਾ ਮਾੜਾ-ਮੋਟਾ। ਫਿਰ ਇਸੇ ਤਰ੍ਹਾਂ ਪੇਪਰ ਹੋਣੇ, ਪੇਪਰਾਂ ਤੋਂ ਬਾਅਦ ਫੇਰ 4-4 5-5 ਘੰਟੇ ਜਦੋਂ ਧੁੱਪ ਨਾ ਚੜ੍ਹ ਜਾਂਦੀ, ਤਿੱਖੜ ਦੁਪਹਿਰੇ ਘਰ ਦੇ ਗਾਲਾਂ ਕੱਢਦੇ, ਰੋਟੀ ਖਾ ਲਓ ਕਿਉਂ ਖੁੱਡੇ ਰੜਾਈ ਜਾਂਦੇ ਆ, ਕਿਉਂਕਿ ਮਲਵਈ ਬੋਲੀ 'ਚ ਏਦਾਂ ਹੀ ਬੋਲਦੇ ਆ ਵੀ ਜਦੋਂ ਭੁੱਖੇ ਢਿੱਡ ਆਪਾਂ ਤੁਰੇ ਫਿਰਦੇ ਆ। ਤਾਂ ਉਹ ਮਤਲਬ ਇਹ ਲੱਗਦਾ ਸੀਗਾ ਕਿ ਯਾਰ ਇਹ ਆਹ ਜਿਹੜੀ ਜੀਵਨ ਸ਼ੈਲੀ ਉਹ ਬਹੁਤ ਸੋਹਣੀ ਸੀ। ਪਰ ਹੁਣ ਕਿਉਂਕਿ ਸਾਡੇ ਕੋਲ ਚੀਜ਼ਾਂ ਬੜੀਆਂ ਨੇ ਮਨੋਰੰਜਨ ਦੇ, ਖੇਡਾਂ ਮਨੋਰੰਜਨ ਦਾ ਵੀ ਸਾਧਨ ਹੁੰਦੀਆਂ ਸੀ ਉਦੋਂ। ਹੂੰ, ਹੂੰ, ਹੂੰ। ਟਾਈਮ ਪਾਸ ਨਹੀਂ ਸੀ ਹੁੰਦੀਆਂ, ਮਨੋਰੰਜਨ ਦਾ। ਖੇਡਾਂ ਦੇ ਵਿੱਚੋਂ ਡਿਸਪਲਿਨ ਸਿੱਖਿਆ, ਕਿ ਖੇਡਾਂ ਦੇ ਵਿੱਚੋਂ ਐਕਸੈਪਟੇਬਿਲਿਟੀ ਆਈ ਕਿ ਜਦੋਂ ਯਾਰ ਦੂਜੀ ਟੀਮ ਜਿੱਤਦੀ ਆ ਨਾ, ਉਹ ਸਾੜਾ ਨਹੀਂ ਕਰੀਦਾ। ਉਹਨਾਂ ਨੂੰ ਜਾ ਕੇ ਵਧਾਈ ਦੇਈਦੀ ਆ। ਆਪਦੀ ਹਾਰ ਕਬੂਲੀ ਦੀ ਹੈ ਕਿ ਯਾਰ ਕੋਈ ਨਾ ਅਗਲੀ ਵਾਰ ਫੇਰ ਖੇਡਾਂਗੇ। ਬਹੁਤੀ ਵਾਰੀ ਕਈ ਵਾਰੀ ਖਿਡਾਰੀ ਗਰਮ ਖੂਨ ਹੁੰਦਾ, ਹਾਈਪਰ ਬਥੇਰੀ ਵਾਰੀ ਹੋ ਜਾਂਦੇ ਆ ਮੁੰਡੇ, ਆਪਾਂ ਆਮ ਹੀ ਕਬੱਡੀ ਗਰਾਊਂਡਾਂ ਦੇ ਵਿੱਚ ਵੇਹਨੇ ਆ, ਕ੍ਰਿਕਟ ਦੇ ਮੈਦਾਨਾਂ ਦੇ ਵਿੱਚ, ਆਮ ਹੀ ਹਾਕੀ ਮੁਕਾਬਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜੇ ਉੱਥੇ ਹੁੰਦੇ ਆ ਉੱਥੇ ਵੇਹਨੇ ਆ ਕਿ ਯਾਰ ਗਰਮ ਸਰਦੀ ਮਾਹੌਲ ਹੋ ਗਈ। ਪਰ ਨਹੀਂ, ਖਿਡਾਰੀ 'ਚ ਪੇਸ਼ੈਂਸ ਬਹੁਤ ਹੁੰਦਾ, ਆਮ ਬੰਦੇ ਨਾਲੋਂ ਜ਼ਿਆਦਾ ਹੁੰਦਾ। ਆਪਦੇ ਨਾਲ ਹੁੰਦੀਆਂ ਰਹੀਆਂ, ਕਦੇ ਵੀ ਕੋਈ ਹਾਰ ਜਾਣਾ ਜਾਂ ਕਿਤੇ ਕਿਤੇ ਕਿਸੇ ਤਰ੍ਹਾਂ ਦਾ ਭੇਦਭਾਵ ਹੋ ਜਾਣਾ, ਕੋਈ ਵਾਧਾ ਕਰ ਦੇਣਾ ਕਿਸੇ ਰੈਫਰੀ ਨੇ, ਤੇ ਚੱਲ ਆਖਣਾ ਯਾਰ ਕੋਈ ਨਾ, ਚੱਲ ਹਜੇ ਮੈਚ ਪਿਆ ਆ, ਕੋਈ ਨੀ ਜਿੱਤਾਂਗੇ, ਖੇਡਾਂਗੇ, ਲੜਾਂਗੇ। ਇੱਕ ਭਾਵਨਾ ਸੀ, ਸਪਿਰਿਟ ਆਉਂਦੀ ਹੈ ਤੁਹਾਡੇ 'ਚ, ਯਾਰ ਕੋਈ ਗੱਲ ਨੀ। ਅੱਜ-ਕੱਲ੍ਹ ਕੋਈ ਮਾੜਾ ਜਿਹਾ ਅੱਗੇ ਨਿਕਲ ਜਾਏ, ਆਪਾਂ ਕਹਿੰਦੇ ਵੇਖ ਯਾਰ ਕਿਵੇਂ ਅੱਗ ਲੱਗੀ ਹੈ। ਉਦੋਂ ਜੇ ਕਿਸੇ ਓਵਰ 'ਚ ਜ਼ਿਆਦਾ ਰਨ ਬਣ ਜਾਣੇ, ਆਖਣਾ ਕੋਈ ਨੀ ਯਾਰ ਅਗਲਾ ਓਵਰ ਮੇਡਨ ਕੱਢਣਾ ਵਾ, ਐਂ ਨੀ ਕਰਨਾ, ਏਦਾਂ ਕਰਨਾ। ਇਹ ਚੀਜ਼ਾਂ ਤੁਹਾਡੇ ਵਿਅਕਤੀਤਵ ਨੂੰ ਸੰਘਰਸ਼ਾਂ ਲਈ ਤਿਆਰ ਕਰਦੀਆਂ, ਕਿਉਂਕਿ ਸੰਘਰਸ਼ ਇਕੱਲਾ ਇਹ ਥੋੜ੍ਹਾ ਕਿ ਤੁਸੀਂ ਪੜ੍ਹ ਗਏ, +2 ਕਰ ਲਈ, ਗ੍ਰੈਜੂਏਸ਼ਨ ਕਰ ਲਈ, ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਵਾ ਨਾਰਮਲ ਹੋ ਗਈਆਂ, ਉਸ ਤੋਂ ਅੱਗੇ ਤਾਂ ਚੀਜ਼ਾਂ ਸੰਘਰਸ਼ ਅਗਲਾ ਸ਼ੁਰੂ ਹੁੰਦਾ। ਜੀ, ਬਿਲਕੁਲ, ਸੋ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਇਸ ਫ਼ੋਨ ਤੇ ਜਿਹੜਾ ਜੀ ਡਾਇਲ ਕਰਕੇ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। ਦੇਖੋ, ਖੇਡਾਂ ਦਾ ਗੁਰੂ ਸਾਹਿਬ ਨੇ ਵੀ ਕਿੰਨੀ ਮਹੱਤਤਾ ਜਿਹੜੀ ਉਹ ਰੱਖੀ ਆ, ਉਹ ਵੀ ਖੇਡਾਂ ਕਰਵਾਉਂਦੇ ਜਿਹੜੇ ਉਹ ਰਹੇ। ਉਹਨਾਂ ਜੀ, ਨੇ ਚਾਹੇ ਘੋੜਸਵਾਰੀ ਆ, ਉਸ ਟਾਈਮ ਦੀਆਂ ਜਿਹੜੀਆਂ ਰਵਾਇਤੀ ਖੇਡਾਂ ਆ, ਉਹ ਖੇਡੀਆਂ ਜਾਂਦੀਆਂ ਰਹੀਆਂ। ਅੱਜ ਦੀ ਜ਼ਿੰਦਗੀ ਦੇ ਵਿੱਚ ਪ੍ਰਵੀਨ ਜੀ ਸਟ੍ਰੈਸ ਇੰਨਾ ਕੁ ਜ਼ਿਆਦਾ ਆ, ਸਪੋਰਟਸ ਜਿਹੜੀ ਆ ਉਹ ਸਟ੍ਰੈਸ ਨੂੰ ਲੀਵ ਕਰਦੀ ਆ। ਤੁਸੀਂ ਗੋਲੀ ਖਾਓਗੇ ਜਾਂ ਆਪ ਖੇਡ ਕੇ, ਭੱਜ ਕੇ, ਦੌੜ ਕੇ ਆਪਣੇ ਜਿਹੜੇ ਸਰੀਰ ਦੇ ਵਿੱਚ ਸਟ੍ਰੈਸ ਆ ਉਸ ਨੂੰ ਰਿਲੀਵ ਕਰੋਗੇ, ਇਹ ਹੂੰ, ਤੁਹਾਡਾ ਆਪਣਾ ਫੈਸਲਾ ਆ। ਡਾਕਟਰ ਨੇ ਵੀ ਬਾਅਦ ਦੇ ਵਿੱਚ ਇਹੀ ਕਹਿਣਾ, ਜਦੋਂ ਬੀਪੀ ਵਧਿਆ, ਜਦੋਂ ਸ਼ੂਗਰ ਵਧੀ,
ਉਹ ਘੰਟਾ ਕੁ ਸਵੇਰੇ ਘੰਟਾ ਕੁ ਸ਼ਾਮ ਨੂੰ ਸੈਰ ਕਰ ਆਇਆ ਕਰ, ਕੁਛ ਖੇਡ ਲਿਆ ਕਰੋ, ਕੁਛ ਤੁਰਿਆ ਫਿਰਿਆ ਕਰੋ, ਤਾਜ਼ੀ ਹਵਾ ਲਿਆ ਕਰੋ। ਸੋ ਕਿੰਨਾ ਜੀ ਵਧੀਆ ਇੱਕ ਸਾਧਨ ਇਸ ਦੇ ਵਿੱਚ ਰਹਿੰਦਾ ਆ। ਕੱਲ 65 ਸਾਲ ਦੇ ਨੌਜਵਾਨ ਨਾਲ ਗੱਲ ਕੀਤੀ ਸੀਗੀ, ਗੁਰਬਖਸ਼ ਹਾਂਜੀ ਸਿੱਧੂ ਹੋਣੀ। ਸੋ ਹੈਮਰ ਥਰੋ ਦੇ ਲਈ ਅਮਰੀਕਾ ਦੇ ਵਿੱਚ ਸੀਨੀਅਰ ਨੈਸ਼ਨਲ ਗੇਮਸ ਦੇ ਵਿੱਚ ਖੇਲ ਕੇ ਆਉਂਦੇ ਆ। ਫਲੋਰੀਡਾ 'ਚ ਉਹਨਾਂ ਨੇ ਜਾਣਾ ਆ। ਕਿੰਨੀ ਵਾਰੀ ਉਹ ਮੈਡਲਿਸਟ ਇਸ ਦੇ ਵਿੱਚ ਰਹੇ ਆ। ਸੋ ਇੰਨੇ ਕੁ ਜ਼ਿਆਦਾ ਤੁਹਾਨੂੰ ਜਿਹੜੇ ਆ ਉਹ ਫਾਇਦੇ ਜਿਹੜੇ ਖੇਡ ਦੇ ਨਾਲ ਜੁੜ ਕੇ ਮਿਲਦੇ ਆ। ਸੋ ਉਹ ਜ਼ਰੂਰ ਤੁਸੀਂ ਜਿਹੜਾ ਉਹ ਅਪਣਾਓ। ਕੱਲ ਜਿਹੜੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਚੱਲ ਰਹੀਆਂ ਸੀ ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਆ। ਆਪਾਂ ਉਹਨਾਂ ਦੀ ਆਵਾਜ਼ ਸੁਣਦੇ ਹਾਂ। ਜੀ, ਸਾਡੇ ਨਾਲ ਜੁੜੇ ਨੇ ਸਤਨਾਮ ਸਿੰਘ ਮਾਨਕੂ। ਸਤਨਾਮ ਜੀ, ਤੁਸੀਂ ਆਨ 에ਅਰ ਹੋ ਜੀ ਗੱਲ। ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਇੱਕ ਤਾਂ ਨਾ ਜਿਹੜੀ ਸਪੋਰਟਸ ਹੈਗੀ ਆ ਭਾਜੀ, ਇਹ ਟੋਟਲੀ ਇੱਕ ਡਿਫਰੈਂਟ ਵਰਲਡ ਆ। ਜੀ ਓਕੇ, ਵੱਖਰੀ ਦੁਨੀਆ ਆ, ਹਨਾ। ਇਹਦੇ ਵਿੱਚ ਇੱਕ ਜਿਹੜਾ ਇਨਸਾਨ ਹੁੰਦਾ ਨਾ, ਉਹ ਇੰਨੀ ਮਿਹਨਤ ਕਰਦਾ, ਜਿੱਦਾਂ ਜੋ ਮੇਰੀ ਸਾਰੀ ਲਾਈਫ ਜਿਹੜੀ ਆ ਨਾ ਸਪੋਰਟਸ 'ਚ ਨਿਕਲੀ ਆ। ਜੀ ਉਹ ਛੋਟੇ ਹੁੰਦੇ ਸੀ ਤਾਂ ਸਾਡੇ ਕੋਚ ਸਾਨੂੰ ਦੱਸਦੇ ਹੁੰਦੇ ਸੀ ਵੀ ਇੱਕ ਭਗਤ ਬੰਦਾ ਤੇ ਇੱਕ ਸਪੋਰਟਸਮੈਨ ਜਿਹੜਾ ਆ ਹੂੰ ਸੇਮ ਹੈ। ਉਹ ਜਿਹੜਾ ਇੱਕ ਸਪੋਰਟਸਮੈਨ ਆ, ਉਹ ਵੀ ਸਵੇਰੇ 4-5 ਵਜੇ 3 ਵਜੇ ਉੱਠ ਕੇ ਆਪਣੇ ਗਰਾਊਂਡ ਦੇ ਵਿੱਚ ਰਹਿੰਦਾ, ਉਹਨੂੰ ਬਾਕੀ ਦੁਨੀਆ ਦਾ ਨਹੀਂ ਪਤਾ ਹੁੰਦਾ। ਏਦਾਂ ਹੀ ਇੱਕ ਜਿਹੜਾ ਭਗਤ ਬੰਦਾ ਆ, ਉਹ ਵੀ ਆਪਣੇ ਰੱਬਾਂ ਨੂੰ ਲੱਗ ਜਾਂਦਾ ਤੇ ਉਹਨੂੰ ਦੁਨੀਆ ਦਾ ਨਹੀਂ ਪਤਾ ਹੁੰਦਾ। ਦੂਜਾ ਜੀ, ਇਹਦੇ ਵਿੱਚ ਜੇ ਤੁਸੀਂ ਮਿਹਨਤ ਕਰਦੇ ਆ, ਹਨਾ, ਤੁਸੀਂ ਆਪਣੀ ਬੋਡੀ ਦਾ ਬਹੁਤ ਖਿਆਲ ਰੱਖਦੇ ਹੋ, ਹਨਾ। ਜੀ ਇੱਕ ਪਲੇਅਰ ਬਣਨ ਦੇ ਲਈ ਨਾ 5-7 ਚੀਜ਼ਾਂ ਹੋਣੀਆਂ ਉਹਦੇ ਵਿੱਚ ਬਹੁਤ। ਇੱਕ ਤਾਂ ਉਹਦਾ ਚੰਗਾ ਇਨਸਾਨ ਹੋਣਾ ਬਹੁਤ ਜ਼ਰੂਰੀ ਆ, ਇਮੋਸ਼ਨਲ ਹੋਣਾ ਬਹੁਤ ਜ਼ਰੂਰੀ ਆ, ਹਨਾ। ਦੂਜਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਤੇ ਬਾਕੀ ਜਿਹੜਾ ਹੁਣ ਤੁਸੀਂ ਪਹਿਲਾਂ ਦੱਸਦੇ ਸੀਗੇ ਪ੍ਰਵੀਨ ਜੀ, ਬਈ ਦੂਜੇ ਕੋਲ ਹਾਰ ਕੇ ਵੀ ਉਹਨੂੰ ਵਧਾਈਆਂ ਦੇਣੀਆਂ। ਦੂਜੀ ਟੀਮ ਨੂੰ ਹਾਰ ਕੇ, ਜੇ ਤੁਹਾਡੇ ਕੋਲੋਂ ਕਿਸੇ ਦੇ ਗਲਤ ਫਾਉਲ ਲੱਗ ਗਿਆ ਜਾਂ ਸੱਟ ਲੱਗ ਗਈ, ਫਿਰ ਜਾ ਕੇ ਚੱਕਣਾ, ਉਹਨੂੰ ਪੁੱਛਣਾ ਯਾਰ ਤੂੰ ਠੀਕ ਆ, ਹਨਾ। ਇਹੋ ਜਿਹੀਆਂ ਜਿਹੜੀਆਂ ਗੱਲਾਂ ਹੈਗੀਆਂ, ਇਹ ਬੱਚਿਆਂ ਨੂੰ ਉਹ ਚੀਜ਼ਾਂ ਸਿਖਾਉਂਦੀਆਂ ਜਿਹਦੇ ਵਿੱਚ ਬੱਚਾ ਗਾਹਾਂ ਆਪਣੀ ਲਾਈਫ ਦੇ ਵਿੱਚ ਬਹੁਤ ਤਰੱਕੀ ਕਰ ਸਕਦਾ, ਹਨਾ। ਤੇ ਦੂਜਾ, ਇਹ ਜ਼ਰੂਰੀ ਨਹੀਂ ਹੈਗਾ ਜਿੱਦਾਂ ਤੁਸੀਂ ਦੱਸਦੇ ਸੀਗੇ ਵੀ ਜਿੱਤਣਾ। ਜੀ ਅੱਜ ਕੱਲ ਜਿਹੜਾ ਪੇਸ਼ੈਂਸ ਬਹੁਤ ਘੱਟ ਗਿਆ। ਅੱਛਾ ਭਾਜੀ, ਜਦੋਂ ਨਾ ਮੇਰਾ ਟਾਈਮ ਹੋ ਗਿਆ, ਚੱਕ ਮੈਨੂੰ ਕੱਟ ਦਿਓ। ਕੋਈ ਗੱਲ ਨਹੀਂ, ਤੁਸੀਂ ਕੰਟੀਨਿਊ ਰੱਖੋ। ਮੈਂ ਇਸ ਤੋਂ ਪਹਿਲਾਂ ਇਹਨਾਂ ਦੀ ਗੱਲ ਅੱਗੇ ਕੰਟੀਨਿਊ ਕਰਨ ਮੈਂ ਦੱਸਦਾ ਜਾਵਾਂ ਵੀ ਬੇਕਰਸਫੀਲਡ ਦੇ ਵਿੱਚ ਇਹ ਸੌਕਰ ਦੀ ਸਿਖਲਾਈ, ਫੁੱਟਬਾਲ ਦੀ ਸਿਖਲਾਈ ਲੰਮੇ ਚਿਰ ਤੋਂ ਦਿੰਦੇ ਆ ਰਹੇ। ਇੰਡੀਅਨ ਸੌਕਰ ਕਲੱਬ ਨੇ ਰੀਸੈਂਟਲੀ ਜਿਹੜੇ ਟੂਰਨਾਮੈਂਟ ਵੀ ਜਿਹੜੇ ਉਹ ਕਰਵਾਏ ਸੀਗੇ। ਬੱਚਿਆਂ ਦੀਆਂ ਸੌਕਰ ਦੀਆਂ ਟੀਮਾਂ ਜਿਹੜੀਆਂ ਉੱਥੇ ਪਹੁੰਚੀਆਂ ਸੀ। ਸੋ ਵਧਾਈ ਦੇ ਪਾਤਰ ਨੇ ਬੇਕਰਸਫੀਲਡ ਨੂੰ, ਬੱਚਿਆਂ ਨੂੰ ਬੜੇ ਸਹੀ ਰਾਹ ਦੇ ਉੱਤੇ ਇਹਨਾਂ ਨੇ ਪਾਇਆ ਹੋਇਆ। ਜੀ ਸਤਨਾਮ ਸਿੰਘ ਮਾਨਕੂ ਜੀ, ਕਰੋ ਕੰਟੀਨਿਊ ਆਪਣੀ ਗੱਲ ਨੂੰ। ਹਾਂਜੀ, ਸੋ ਉਹ ਜਿਹੜੀ ਇੱਕ ਸਪੋਰਟਸ ਹੈਗੀ ਆ ਨਾ, ਸਪੋਰਟਸ ਦੇ ਵਿੱਚ ਜਿਹੜੀ ਬੱਚੇ ਦੇ ਬ੍ਰੇਨ ਦੀ ਡਿਵੈਲਪਮੈਂਟ ਵੀ ਬਹੁਤ ਹੁੰਦੀ ਆ। ਜੀ ਬਿਲਕੁਲ। ਜਿਹੜਾ ਬੱਚਾ ਖੇਲਦਾ ਆ, ਉਹ ਪੜ੍ਹਦਾ ਵੀ ਜ਼ਿਆਦਾ ਆ। ਪਰ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਹੈ ਨਾ, ਆਪਣੀ ਕਮਿਊਨਿਟੀ ਦੇ ਵਿੱਚ ਸੋਚ ਡਿਫਰੈਂਟ ਹੈਗੀ ਹੈ ਨਾ। ਜਿਹੜੀ ਅਸੀਂ ਹੁਣ ਇੱਥੇ ਦੇਖ ਰਹੇ ਹਾਂ, ਕਿਉਂਕਿ ਮੈਨੂੰ ਤਾਂ 22 ਸਾਲ ਹੋ ਗਏ ਤਾਂ ਮੇਰੀ ਕਲੱਬ ਜਿਹੜੀ ਚਲਾਈ ਹੋਆ, ਤੇ ਉਹਦੇ ਵਿੱਚ ਬੱਚਿਆਂ ਨਾਲ ਡੀਲ ਕਰਦੇ ਨੇ, ਹਨਾ। ਉਹ ਹਜੇ ਤੱਕ ਵੀ ਜਿਹੜੇ ਸਾਡੇ, ਮੈਂ ਖਾਸ ਕਰਕੇ ਮੈਂ ਪੇਰੈਂਟਸ ਨੂੰ ਤੇ ਖਾਸ ਕਰਕੇ ਮਾਵਾਂ ਨੂੰ, ਕਿਉਂਕਿ ਹਜੇ ਪੇਰੈਂਟਸ ਜਿਹੜੇ ਫਾਦਰ ਹੈਗੇ ਆ, ਦੇ ਵਾਂਟ ਵੀ ਨੋ ਉਹਨਾਂ ਦੇ ਬੱਚੇ ਖੇਲਣ, ਜਿਹਨੂੰ ਗਾਹਾਂ ਵਧਣ, ਪਰ ਮਾਵਾਂ ਜਿਹੜੀਆਂ ਨਾ ਉਹ ਨਹੀਂ ਚਾਹੁੰਦੀਆਂ। ਜੀ ਮੇਰਾ ਗਿਲਾ ਥੋੜਾ ਮਾਵਾਂ ਦੇ ਨਾਲ। ਠੀਕ ਹੈ, ਤੁਹਾਡਾ ਤਜਰਬਾ ਵਾ ਇਹ। ਹਾਂਜੀ, ਮੈਂ ਟੋਟਲੀ ਪ੍ਰਵੀਨ ਜੀ ਤੁਹਾਨੂੰ ਆਪਣਾ ਤਜਰਬਾ ਦੱਸਦਾ। ਜੀ ਠੀਕ ਹੈ। ਹੁਣ ਜਿਹੜਾ ਅਸੀਂ ਕੀ ਕਰਦੇ ਹਾਂ, ਅਸੀਂ ਬੱਚੇ ਨੂੰ ਛੋਟੀ ਏਜ 'ਚ ਚੱਕਦੇ ਹਾਂ। ਦੂਜਾ, ਤੁਸੀਂ ਨਾ ਬੱਚੇ ਨੂੰ ਜਿੱਤਣਾ ਨਾ ਸਿਖਾ ਲਓ, ਬੱਚੇ ਨੂੰ ਖੇਲਣਾ ਸਿਖਾ ਲਓ। ਬਿਲਕੁਲ। ਜਦੋਂ ਉਹਦੇ ਜਿੱਤਣ ਦਾ ਟਾਈਮ, ਜੇ ਉਹ ਚੰਗਾ ਖੇਲੂਗਾ ਉਹ ਜਿੱਤੂਗਾ ਵੀ। ਬਿਲਕੁਲ ਜੀ। ਜੇ ਤੁਸੀਂ ਜਿੱਤ ਦੇ ਮਗਰ ਦੌੜਨ ਲੱਗ ਪੈਂਦੇ ਆ ਤਾਂ ਉਦੋਂ ਸਾਰਾ ਮਾਮਲਾ ਗੜਬੜ ਹੋ ਜਾਂਦਾ। ਜੀ। ਦੂਜਾ, ਇਹਦੇ ਵਿੱਚ ਜਿੱਦਾਂ ਤੁਸੀਂ ਭਾਈ ਰਾਜੀ ਨੂੰ ਦੱਸਦੇ ਵੀ ਚੰਗਾ ਕੋਚ ਹੋਣਾ ਬਹੁਤ ਜ਼ਰੂਰੀ ਆ। ਹੁਣ ਇੱਕ ਕੋਚ ਦੀਆਂ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਪਹਿਲੀ ਗੱਲ ਤਾਂ ਇੱਕ ਜਿਹੜਾ ਕੋਚ ਆ ਉਹ ਆਪ ਖੇਲਿਆ ਹੋਣਾ ਚਾਹੀਦਾ। ਕਿਤਾਬਾਂ ਤੋਂ ਪੜ੍ਹ ਕੇ ਤੁਸੀਂ ਕੋਚ ਨਹੀਂ ਬਣ ਸਕਦੇ। ਓਕੇ। ਦੂਜਾ, ਤੁਸੀਂ ਜਿਹੜਾ ਬੱਚੇ ਦੀ ਸਾਈਕੀ ਸਮਝਣੀ ਆ। ਜਿਹੜੇ ਬੱਚੇ ਤੁਸੀਂ ਪਲੇਅਰ ਬਣਾਉਣਾ, ਉਹਨੂੰ ਤੁਸੀਂ ਸਮਝਣਾ ਆ। ਓਕੇ, ਤੁਸੀਂ ਇਹਨੂੰ ਕਿੱਦਾਂ ਡੀਲ ਕਰਨਾ ਆ ਨਾ, ਉਹਦਾ ਸੁਭਾਅ ਕੀ ਆ, ਉਹਦੀ ਕੁਆਲਿਟੀ। ਜਿਹੜਾ ਪਲੇਅਰ ਦੋ ਤਰ੍ਹਾਂ ਦੇ ਹੁੰਦੇ, ਇੱਕ ਹੁੰਦਾ ਨੈਚੁਰਲ ਪਲੇਅਰ, ਇੱਕ ਹੁੰਦਾ ਹਾਰਡ ਵਰਕ ਕਰਕੇ ਪਲੇਅਰ ਬਣਿਆ ਹੁੰਦਾ।
ਤੇ ਜਿਹੜਾ ਇੱਕ ਨੈਚੁਰਲ ਪਲੇਅਰ ਹੁੰਦਾ ਨਾ, ਉਹਦੀ ਏਜ ਜ਼ਿਆਦਾ ਹੁੰਦੀ ਆ, ਸਪੋਰਟਸ ਏਜ ਜ਼ਿਆਦਾ ਹੁੰਦੀ ਹੈ ਜੀ ਤੇ ਜਿਹੜਾ ਇੱਕ ਸਟਰਗਲ ਕਰਕੇ ਮਿਹਨਤ ਕਰਕੇ ਬਣਦਾ, ਥੋੜੀ ਜਿਹੀ ਘੱਟ ਹੁੰਦੀ ਹੈ ਜੀ। ਸੋ ਸਤਨਾਮ ਜੀ ਇਦਾਂ ਹੀ ਸਾਡੇ ਨਾਲ ਜੁੜੇ ਰਹੋ। ਅਸੀਂ ਤੁਹਾਡੇ ਤੋਂ 1-2 ਸਵਾਲ ਹੋਰ ਪੁੱਛਣੇ ਆ। ਸਾਡੇ ਨਾਲ ਇੱਕ ਕਾਲਰ ਹੋਰ ਨੇ ਤੇ ਉਹਨਾਂ ਨੂੰ ਆਪਾਂ ਉਹਨਾਂ ਦੀ ਰਾਏ ਜਾਣ ਲੈਣਾ। ਤੁਸੀਂ ਸਾਡੇ ਨਾਲ ਹੋਲਡ ਤੇ ਜੁੜੇ ਰਹੋ। ਅਸੀਂ ਤੁਹਾਡੀ ਵੀ ਗੱਲ ਨਾਲੋਂ ਨਾਲ ਤੁਹਾਡੇ ਨਾਲ 1-2 ਸਵਾਲ ਹੋਰ ਚਰਚਾ ਕਰਨੀ ਹੈ। ਅਸੀਂ ਅਵਤਾਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਅਵਤਾਰ ਸਿੰਘ, ਆਉਣੇ ਹੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪਹਿਲਾਂ ਤੋਂ ਮੈਂ ਤੁਹਾਨੂੰ ਮੇਰੇ ਤੋਂ ਪਹਿਲਾਂ ਆਪਣੇ ਮੇਲੇ ਬਹੁਤ ਹੁੰਦੇ ਸੀ। ਲੋਕ ਮੂੰਗਲੀਆਂ, ਮੁੱਦਕੌਰ, ਬੋਰੀਆਂ ਪਾਰ, ਘੋੜੀਆਂ ਐਵੇਂ ਚੱਲਦੇ ਹੁੰਦੇ, ਦਿਖਾਲਦੇ ਬਹੁਤ ਏਦਾਂ ਦੇ ਹੁੰਦੇ ਸੀ। ਫਿਰ ਜਦ ਅਸੀਂ ਆਏ ਹਾਂ ਤਾਂ ਉਸ ਵੇਲੇ ਜੰਗ ਫਾਰਮਰ ਕਲੱਬ ਖੁੱਲੀ ਸੀ ਪੰਜਾਬ ਦੇ ਵਿੱਚ। ਅੱਛਾ ਜੀ। ਉਹ ਹਾਕੀਆਂ ਫੁੱਟਬਾਲ ਦਾ ਟਾਈਮ ਦਿੰਦੇ ਹੁੰਦੇ ਸੀ। ਕਾਂਗਰਸ ਆਈ ਨੇ ਬੇੜਾ ਹੀ ਗਰ ਕਰਤਾ, ਗੌਰਮੈਂਟ ਨੇ ਕੱਖ ਨਹੀਂ ਕੀਤਾ। ਮੁੰਡੇ ਏਦਾਂ ਸੀ, ਘਰੋਂ ਬਹੁਤ ਪਿੰਡਾਂ 'ਚ ਬਹੁਤ ਵਧੀਆ ਖੇਲ ਚੜ੍ਹ ਸਕਦੇ ਸੀ ਤੇ ਘਰ ਦੇ ਵਿੱਚ ਇੰਨਾ ਹਿੰਮਤ ਨਾ ਸੀ ਜਿਹੜਾ ਬੱਚੇ ਨੂੰ ਤਾਂ ਤੱਕ ਲਿਜਾ ਸਕੇ। ਤੇ ਅਸੀਂ ਤੇ ਛਾਲਾਂ ਲਾਈਆਂ, ਮੇਰੀ ਛਾਲ ਬਹੁਤ ਸੀ। ਅੱਛਾ ਜੀ। ਛਾਲਾਂ ਲਾਉਂਦੇ ਸੀ, ਹਰੇਕ ਪਿੰਡ ਦੇ ਵਿੱਚ ਫੁੱਟਬਾਲ, ਹਾਕੀ ਚੱਲਦੀ ਸੀ। ਐਸੀ ਹੌਲੀ ਹੌਲੀ ਹੋਏ। ਦੇਖੋ ਜਿਸ ਵੇਲੇ ਇੰਦਰਾ ਗਾਂਧੀ ਆਈ ਆ, ਇਹਨੇ 3 ਬਲਵੀਰ ਉਸ ਵੇਲੇ ਖੇਡਦੇ ਸੀ ਹਾਕੀ, ਤਿੰਨੇ ਕੱਢ ਦਿੱਤੇ। ਤਿੰਨੇ ਕੱਢ ਕੇ ਕਹਿੰਦੀ ਹਰ ਸੂਬੇ ਦਾ ਇੱਕ ਪਲੇਅਰ ਜ਼ਰੂਰ ਹਾਕੀ ਚਾਹੀਦਾ। ਉਦੋਂ ਪਾਕਿਸਤਾਨ ਤੇ ਹਰ ਕੇ ਆ ਗਿਆ। ਐਸੇ ਹਰੇ ਮੁੜ ਕੇ ਜਿਹੜੇ ਮੁੰਡੇ ਆਪਣੇ ਚੰਗੇ ਸੀ ਉਹ ਨਹੀਂ ਖੇਲੇ। ਫੁੱਟਬਾਲ ਦਾ ਤੁਹਾਨੂੰ ਦੱਸਾਂ, ਸਾਡੇ ਲਾਗੇ ਇੱਕ ਪਾਸਾ ਪੈਂਦਾ, ਬੜੇ ਰੁੜਕੇ ਦੇ ਲਾਗੇ ਪੈਂਦਾ। ਠੀਕ ਹੈ। ਉਹਦਾ ਮੁੰਡਾ ਸੀ ਗਰਮੇਲ, ਉਹਨੂੰ ਊਟਣੀ ਕਹਿੰਦੇ ਸੀ, ਬਹੁਤ ਤਕੜਾ ਫੁੱਟਬਾਲ ਦਾ ਪਲੇਅਰ ਸੀ। ਨਹੀਂ ਬਾਤ ਪੁੱਛੀ, ਉਹ ਇੰਗਲੈਂਡ ਗਿਆ। ਇੰਗਲੈਂਡ ਦੀ ਆਪਣੀ ਟੀਮ ਫੁੱਟਬਾਲ ਚ ਉਹ ਖੇਲਦਾ ਰਿਹਾ ਗੋਰਿਆਂ ਦੇ ਨਾਲ। ਇੰਗਲੈਂਡ ਨੂੰ ਖੇਲਦਾ ਰਿਹਾ। ਫਿਰ ਇੱਕ ਹੋਰ ਸਾਡੇ ਲਾਗੇ ਮੁੰਡਾ ਗਰਮੇਲ ਸੀ, ਨਵੇਂ ਪਿੰਡ ਦਾ, ਉਹ ਗਿਆ। ਉਹ ਵੀ ਕਾਫੀ ਮੁੰਡੇ ਦਾ ਗਏ। ਅੱਟੇ ਦੇ ਰੱਸਾ ਸਾਡੇ ਪਿੰਡ ਬਹੁਤ ਮਸ਼ਹੂਰ ਸੀ ਅੱਟੇ ਦਾ। ਇਹ ਜਿੰਨੇ ਗਏ ਰੱਸਾ ਖੇਲਣ, ਉਹਨਾਂ ਨੂੰ ਸਾਰਿਆਂ ਨੂੰ ਉੱਥੇ ਵੀਜ਼ੇ ਮਿਲ ਗਏ। ਜਿੰਨੇ ਪਲੇਅਰ ਸੀ, ਸਾਡੀ ਗੌਰਮੈਂਟ ਨੇ ਮੁੜ ਕੇ ਜਿੰਨੇ ਕਾਂਗਰਸ ਆਪਣੇ ਜਿੰਨੇ ਵੀ ਲੀਡਰ ਬਣੇ ਆ, ਕੁਛ ਇਹਨੇ ਆਪਣੇ ਖੇਲਣ ਬਗਲ ਕੋਈ ਧਿਆਨ ਨਹੀਂ ਦਿੱਤਾ। ਬਿਲਕੁਲ ਜੀ, ਬਿਲਕੁਲ। ਜਾਂ ਮਰਬੇਬੰਦੀ ਹੋਈ ਆ, ਅਵਤਾਰ ਸਿੰਘ ਜੀ, ਮਰਬੇਬੰਦੀ ਹੋਈ ਆ, ਪੰਚਾਇਤ ਵਿੱਚ ਬਣੇ ਐਸੇ ਪਾਪੀ ਲੋਕ ਸੇ ਬਾਜ਼ਾਰ। ਉਹਨੇ ਜਿੰਨੀਆਂ ਗੌਰਮੈਂਟ ਅਸੀਂ ਵਸੀਬੇ ਤੇ ਬਣਾਤੀਆਂ ਕਿ ਪਿੰਡ ਕੇ ਬੁੜੀਆਂ ਅੰਦਰ ਬਾਹਰ ਜਾਂਦੀਆਂ, ਮੁੰਡਿਆਂ ਨੂੰ ਬਾਹਰ ਬਣਾ ਦੇ। ਸਾਡੀ ਗੌਰਮੈਂਟ, ਸਾਡੀ ਜਿਹੜਾ ਵਸੀਮਤ ਸਾਡੀ ਗੌਰਮੈਂਟ ਬਣਾਇਆ ਸੀ, ਉੱਥੇ ਬਣਾਈ ਸੀ ਸਾਡੇ ਲਈ ਖੇਲਣ ਲਈ ਆਪਣੀ ਗਰਾਊਂਡ, ਉਹ ਵਸੀਮਤ ਤੇ ਛੱਡੀ ਜਾ ਕੇ। ਆ ਕੇ ਪਹਿਲਾਂ ਉੱਥੇ ਜਾ ਕੇ ਵਸੀਮਤ ਤੇ ਮੀਲ ਭਰ ਕੌਣ ਜਾਊਗਾ। ਥੈਂਕ ਯੂ ਅਵਤਾਰ ਸਿੰਘ ਜੀ। ਕਮੇਟੀਆਂ ਵੀ ਅਸੀਂ ਭੈੜੀਆਂ ਸੀ, ਲੇਕਿਨ ਕੋਈ ਮੁੰਡੇ ਬਹੁਤ ਚੰਗੇ ਖੇਡਦੇ ਸਾਡੇ ਵੇਲੇ। ਘਰਾਂ ਦੇ ਵਿੱਚ ਇੰਨੀ ਹਿੰਮਤ ਨਾ ਸੀ ਉਸ ਵੇਲੇ ਹੁੰਦੀ। ਤੁਹਾਨੂੰ ਪਤਾ ਨਹੀਂ ਉਸ ਵੇਲੇ ਇੰਨੀਆਂ ਜਾਣੀਆਂ ਇੱਕ ਦਿਨ ਪੜ੍ਹ ਬਹੁਤ ਹੱਸ ਕੇ ਪੜ੍ਹਤਾ। ਜੀ ਅਵਤਾਰ ਸਿੰਘ ਜੀ, ਕੋਈ ਨਾ ਆਪਾਂ ਕਿਸੇ ਦਿਨ ਪੰਜਾਬ ਦੀ ਖੇਡ ਪਾਲਿਸੀ ਤੇ ਸਾਡੀ ਪੋਲਿਟਿਕਸ ਨੇ ਸਾਡੀ ਸਪੋਰਟਸ ਨੂੰ ਮਾਰਿਆ ਕਿਵੇਂ ਤੇ ਚਰਚਾ ਜ਼ਰੂਰ ਕਰਾਂਗੇ। ਬਹੁਤ ਧੰਨਵਾਦ ਤੁਹਾਡਾ। ਹਾਂਜੀ, ਇਹ ਮਾਰਿਆ ਸਾਡੀ ਗੌਰਮੈਂਟ ਨੇ, ਉਹਦਾ ਪੰਜਾਬ ਦੀ ਗੌਰਮੈਂਟ। ਠੀਕ ਹੈ ਜੀ, ਠੀਕ ਹੈ। ਬਹੁਤ ਧੰਨਵਾਦ ਤੁਹਾਡਾ ਜੀ। ਸੋ ਆਪਣੇ ਨਾਲ ਅਗਲੇ ਕਾਲਰ ਰਾਜ ਜੀ ਪਰਮਜੀਤ ਕੌਰ ਜੀ ਜੁੜੇ ਨੇ। ਸੁਣਦੇ ਹੋ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਤੁਸੀਂ ਬਹੁਤ ਵਧੀਆ ਟੌਪਿਕ ਲੈ ਕੇ ਆਏ ਹੋ ਜੀ। ਮੈਂ ਤੇ ਅੱਜ ਕੱਲ ਤੇ ਪਰਸੋਂ ਦੀ ਗੱਲ ਕਰਨ ਲੱਗੀ। ਮੈਂ ਸੁਣਿਆ ਬਹੁਤ ਅੱਛਾ ਬੋਲ ਕੇ ਗਏ ਨੇ, ਜਿਨ੍ਹਾਂ ਨੂੰ ਪੂਰੀ ਜਾਣਕਾਰੀ ਹੈਗੀ ਖੇਡਾਂ ਦੀ। ਜੀ। ਸਾਡੀ ਲੜਕੀਆਂ ਦੀਆਂ ਵੀ ਖੇਡਾਂ ਹੁੰਦੀਆਂ ਸੀ ਸਕੂਲ 'ਚ, ਪ੍ਰਾਇਮਰੀ ਤੋਂ ਸ਼ੁਰੂ ਹੋ ਜਾਂਦੀਆਂ ਸੀ। ਬੜੇ ਇੰਜੋਏ ਵਾਲੇ ਦਿਨ ਹੁੰਦੇ ਸੀ ਉਹਨਾਂ ਦਿਨਾਂ ਵਿੱਚ। ਜੀ। ਬਹੁਤਾ ਕੀ ਹੁੰਦਾ ਸੀ, ਰੇਸ ਹੁੰਦੀ ਸੀ, ਲੌਂਗ ਜੰਪ ਲਗਾਓ, ਹਾਂਜੀ, ਤੇ ਰੱਸਾ ਟੱਪੀ ਜਾਓ, ਹਾਂਜੀ, ਤੇ ਇਸ ਤਰ੍ਹਾਂ ਦਾ ਸੀਗਾ। ਪਰ ਇੰਦਰਾ ਗਾਂਧੀ ਟਾਈਮ ਤੱਕ ਸਾਡੀ ਕਬੱਡੀ ਵੀ ਆਈ ਕੁੜੀਆਂ ਦੀ, ਉਦੋਂ ਅਸੀਂ ਵੱਡੇ ਹੋ ਗਏ ਉਦੋਂ ਤੱਕ। ਪਰ ਮੈਂ ਇਹ ਹੁਣ ਬੀਤੇ ਸਮੇਂ ਦੀਆਂ ਗੱਲਾਂ ਨੇ। ਫਿਰ ਜੇ ਅੱਜ ਦੀ ਗੱਲ ਕਰੀਏ ਨਾ, ਹਾਂਜੀ, ਅੱਜ ਕੱਲ ਕੀ ਹੋ ਗਿਆ ਹੈ ਕਿ ਜਿਵੇਂ ਪਹਿਲਾਂ ਵੀ ਇੱਕ ਵੀਰ ਜੀ ਬੋਲ ਕੇ ਗਏ ਨੇ ਕਿ ਮਾਵਾਂ ਨਹੀਂ ਚਾਹੁੰਦੀਆਂ ਕਿ ਬੱਚੇ ਖੇਡਣ। ਹਾਂਜੀ, ਐਵੇਂ ਕਹਿੰਦੇ ਆ ਨੇ ਮਿੱਟੀ 'ਚ ਲਿਬੜੀ ਜਾਂਦੇ ਨੇ, ਆਹ ਹੋਈ ਜਾਂਦਾ, ਉਹ ਹੋਈ ਜਾਂਦਾ ਹੈ, ਤੇ ਫੋਨਾਂ ਤੇ ਲੱਗੇ ਰਹਿਣਾ, TV ਸੀਰੀਅਲ ਦੇਖਦੇ ਰਹਿਣਾ, ਹਨਾ, ਬੱਚਿਆਂ ਨੂੰ ਬੰਨ ਕੇ ਬਿਠਾ ਲਿਆ। ਆਪਣੇ ਮੈਂ ਨੋਟ ਕੀਤਾ ਇਸ ਗੱਲ ਨੂੰ ਕਿ ਇਹਦੇ ਨਾਲ ਕੀ ਹੋਇਆ ਆ ਕਿ ਸਾਡੇ ਬੱਚੇ ਜਿਹੜੇ ਨੇ ਦਿਮਾਗੀ ਤੌਰ ਤੇ ਥੋੜੇ ਮੰਨ ਲਓ ਕਲੈਵਰ ਹੋ ਗਏ ਨੇ, ਜਾਂ
ਮੰਨ ਲਓ ਵੀ ਆ ਕੰਪਿਊਟਰਾਂ ਵੱਲ ਚਲੇ ਗਏ, ਹੁਸ਼ਿਆਰ ਹੋ ਗਏ, ਅਸੀਂ ਕਹਿੰਦੇ ਆ ਬੜੀ ਨੌਲੇਜ ਹੋ ਗਈ ਉਹਨਾਂ ਨੂੰ ਸੰਸਾਰ ਦੀ, ਜੀ ਤੇ ਬੋਡੀ ਦੇ ਤੌਰ ਤੇ, ਫਿਜ਼ੀਕਲ ਤੌਰ ਤੇ, ਮਾਨਸਿਕ ਤੌਰ ਤੇ ਵੀ ਕਈ ਤਰ੍ਹਾਂ ਦੀ ਕਮਜ਼ੋਰ ਵੀ ਹੋ ਗਏ, ਦੂਰਾ ਸਾਡਾ ਨੁਕਸਾਨ ਹੋਇਆ। ਜੀ ਜੀ ਹਾਂ, ਜੇ ਮੰਨ ਲਓ ਅਸੀਂ ਕਿਸੇ ਪੜ੍ਹਨ ਵਾਲੇ ਬੱਚੇ ਨੂੰ ਇਹ ਕਹੀਏ ਵੀ ਉਹਨੂੰ ਕਿਤੇ ਦੌੜਨਾ ਹੀ ਪੈ ਜਾਵੇ ਕਰੇ, ਤਾਂ ਮੈਨੂੰ ਲੱਗਦਾ ਹੈ ਥੋੜਾ ਜਿਹਾ ਦੌੜ ਕੇ ਜੇਕਰ ਉਹ ਨਹੀਂ ਦੌੜਿਆ ਹੋਇਆ ਬਿਲਕੁਲ ਵੀ, ਤਾਂ ਉਹਦਾ ਹਾਰਟ ਫੇਲ ਵੀ ਹੋ ਸਕਦਾ ਹੈ ਕਿਤੇ ਮੁਸੀਬਤ ਵਿੱਚ, ਜੇ ਉਹਨੂੰ ਪੈ ਜਾਏ ਮੁਸੀਬਤ। ਜੀ ਜੀ ਕਿਉਂਕਿ ਇੰਨੇ ਕਮਜ਼ੋਰ ਸਰੀਰ ਹੋ ਗਏ ਨੇ। ਪਰ ਇੱਥੇ ਇਹ ਵੀ ਨਹੀਂ ਹੈਗਾ ਵੀ ਇਹ ਕਿਹਾ ਜਾਈਏ ਵੀ ਕੁਝ ਬੱਚਿਆਂ ਨੂੰ ਬਹੁਤ ਸ਼ੌਕ ਹੁੰਦਾ, ਬਚਪਨ ਤੋਂ ਹੀ ਹੁੰਦਾ, ਬੜੇ ਚੰਚਲ ਹੁੰਦੇ ਨੇ, ਉਹਨਾਂ ਦਾ ਧਿਆਨ ਹੁੰਦਾ ਖੇਡਣ ਵੱਲ, ਕਰਨ ਵੱਲ। ਜੇ ਮਾਂ ਬਾਪ ਥੋੜਾ ਜਿਹਾ ਧਿਆਨ ਦੇਣ ਕਿ ਸਾਡਾ ਬੱਚਾ ਇਹ ਚੀਜ਼ ਖੇਲ ਸਕਦਾ ਹੈ, ਇਹ ਜੰਪ ਮਾਰ ਲੈਂਦਾ ਆ, ਜਾਂ ਇਹ ਦੌੜ ਸਕਦਾ ਆ, ਜਾਂ ਇਹ ਬਹੁਤ ਚੰਚਲ ਸੁਭਾਅ ਦਾ ਹੈਗਾ, ਆਪਾਂ ਜੇ ਏਦਾਂ ਦੇ ਬੱਚਿਆਂ ਨੂੰ ਕੱਢ ਕੇ ਗੇਮਾਂ ਵੱਲ ਧਿਆਨ ਦੇਈਏ, ਸਕੂਲਾਂ ਵੱਲ ਲਾਈਏ, ਜਾਂ ਕੁਛ ਐਸੇ ਟ੍ਰੇਨਿੰਗ ਸੈਂਟਰ ਭੇਜੀਏ। ਮੈਂ ਇੱਥੇ ਵੀ ਨੋਟ ਕੀਤਾ ਹੈ ਬਹੁਤ ਸਾਰੀਆਂ ਮਾਵਾਂ ਦੌੜ ਕੇ ਆਪਣੇ ਕੰਮਾਂ ਤੋਂ ਨਿਕਲ ਕੇ ਬੱਚਿਆਂ ਨੂੰ ਖੇਡਣ ਦੀਆਂ ਕਲਾਸਾਂ, ਖੇਡਣ ਦੀਆਂ ਕਲਾਸਾਂ ਲਈ ਲੈ ਕੇ ਜਾਂਦੀਆਂ ਨੇ, ਬੜਾ ਸਮਾਂ ਕੱਢਦੀਆਂ ਨੇ। ਬਿਲਕੁਲ ਜੀ ਬਿਲਕੁਲ, ਬਹੁਤ ਸੋਹਣੀਆਂ ਤੁਸੀਂ ਗੱਲਾਂ ਕਹੀਆਂ ਪਰਮਜੀਤ ਜੀ, ਤੇ ਪੁਰਾਣਾ ਟਾਈਮ ਸਾਨੂੰ ਵੀ ਯਾਦ ਆ ਗਿਆ, ਪਰ ਹੁਣ ਆਪਣਾ ਬ੍ਰੇਕ ਲੈਣ ਦਾ ਟਾਈਮ ਹੋ ਗਿਆ ਜੀ, ਤੇ ਬਿਲਕੁਲ ਸਾਨੂੰ ਬ੍ਰੇਕ ਲਓ ਹਾਂਜੀ, ਤੇ ਸਾਨੂੰ ਵਧੀਆ ਟੌਪਿਕ ਹੈ। ਥੈਂਕ ਯੂ ਜੀ, ਥੈਂਕ ਯੂ ਐਂਡ ਚ ਬੇਨਤੀ ਜੀ ਜੀ। ਸੋ ਬਿਲਕੁਲ ਜੀ, ਸਾਨੂੰ ਆਪਣੀ ਜੀਵਨ ਸ਼ੈਲੀ ਚ ਤਾਂ ਜਿਹੜੀਆਂ ਤਬਦੀਲੀਆਂ ਆਈਆਂ ਉਹਨਾਂ ਨੂੰ ਐਕਸੈਪਟ ਤਾਂ ਕਰਨਾ ਹੀ ਪੈਣਾ, ਜ਼ਮਾਨੇ ਨਾਲ ਤਾਂ ਹੁਣ ਭੱਜਣਾ ਹੀ ਪੈਣਾ, ਇਸ ਗਰਾਊਂਡ ਤੇ ਐਂਟਰ ਹੋ ਗਿਆ, ਪਰ ਭੱਜਣ ਦੇ ਨਾਲ ਨਾਲ ਆਲੇ ਦੁਆਲੇ ਦਾ ਖਿਆਲ ਵੀ ਰੱਖਣਾ ਪੈਣਾ। ਰਾਜ ਜੀ ਬ੍ਰੇਕ ਲਈਏ ਜੀ ਇੱਕ ਆਪਾਂ। ਜੀ ਬਿਲਕੁਲ ਜੀ, ਇੱਕ ਬ੍ਰੇਕ ਲੈਂਦੇ ਹਾਂ। ਥੈਂਕ ਯੂ ਪਰਮਜੀਤ ਜੀ ਦਾ, ਅਵਤਾਰ ਜੀ ਦਾ, ਤੇ ਗੱਲਬਾਤ ਨੂੰ ਇੱਦਾਂ ਹੀ ਜਿਹੜਾ ਉਹ ਆਪਾਂ ਜਾਰੀ ਰੱਖਾਂਗੇ। ਸਰੋਤਿਓ ਇੱਦਾਂ ਜੁੜੇ ਰਹੋ। ਸਤਨਾਮ ਸਿੰਘ ਜੀ ਤੁਸੀਂ ਵੀ ਇੱਦਾਂ ਜੁੜੇ ਰਹੋ, ਤੁਹਾਡੇ ਨਾਲ ਵੀ ਮੁੜ ਦੁਬਾਰਾ ਜਿਹੜੀ ਫਿਰ ਆਪਾਂ ਗੱਲਬਾਤ ਕਰਾਂਗੇ, ਇੱਕ ਕੋਚ ਦੇ ਪੱਖ ਤੋਂ ਵੀ ਇੱਕ ਦੋ ਸਵਾਲ ਜਿਹੜੇ ਉਹ ਪੁੱਛਣ ਦੀ ਤੁਹਾਨੂੰ ਜਿਹੜੀ ਕੋਸ਼ਿਸ਼ ਕਰਾਂਗੇ। ਮਿਲਦੇ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਡਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਡਕੇਣਾ 4159090503 4159090503। ਅਟਾਰਨੀ ਟੇਡਕੇਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ ਨਾ। ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 4082722500 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage।
ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ, ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, oh Zender Mortgage. ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500, 408272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 408272 5200, 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਸਾਂਝੀ ਸੱਥ, ਤੇ ਸਾਂਝੀ ਸੱਥ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਖੇਡਾਂ ਦੀ ਜਿਹੜੀ ਆ ਅਹਿਮੀਅਤ ਜ਼ਿੰਦਗੀ ਦੇ ਵਿੱਚ। ਪ੍ਰਵੀਨ ਸ਼ਰਮਾ ਜੀ ਜੁੜੇ ਹੋਏ ਨੇ, ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਰਾਜ ਜੀ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਜੀ, ਸਾਡੇ ਨਾਲ ਸਤਨਾਮ ਸਿੰਘ ਜੀ ਵੀ ਜੁੜੇ ਹੋਏ ਨੇ। ਜੇਕਰ ਤੁਹਾਡਾ ਜਿਹੜਾ ਇੱਕ ਅੱਧਾ ਆਪਾਂ ਸਵਾਲ ਉਹਨਾਂ ਨੂੰ ਕਰਨਾ ਚਾਹੁੰਦੇ ਸੀ ਤਾਂ ਉਹ ਤੁਸੀਂ ਜ਼ਰੂਰ ਕਰ ਸਕਦੇ ਹੋ। ਉਸ ਤੋਂ ਬਾਅਦ ਫਿਰ ਹੋਰ ਕਾਲਰਸ ਵੀ ਜਿਹੜੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਵੀ ਰਾਏ ਚਾਹਾਂਗੇ। ਜੀ ਬਿਲਕੁਲ, ਆਪਾਂ ਉਹਨਾਂ ਦੇ ਨਾਲ ਜਿਹੜੀ ਜ਼ਰੂਰ ਰਾਏ ਜਿਹੜੀ ਉਹ ਲੈਂਦੇ ਆ। ਤੇ ਉਸ ਤੋਂ ਪਹਿਲਾਂ ਜਿੱਦਾਂ ਸਤਨਾਮ ਸਿੰਘ ਜੀ ਨੇ ਗੱਲ ਆਖੀ ਸੀ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਿਕਵਾ ਆ ਵੀ ਸਾਡੀਆਂ ਜਿਹੜੀਆਂ ਭੈਣਾਂ ਮਾਵਾਂ ਜਿਹੜੀਆਂ ਆ ਉਹ ਬੱਚਿਆਂ ਨੂੰ ਇਸ ਪਾਸੇ ਵੱਲ ਨੂੰ ਨਹੀਂ, ਜਿਹੜੀਆਂ ਉਹ ਖੇਡਾਂ ਵੱਲ ਦੀ ਰੁਚੀ ਜਿਹੜੀ ਉਹਨਾਂ ਦੀ ਘਟੀ ਹੋਈ ਆ। ਆਪਾਂ ਹੁਣ ਤੁਸੀਂ ਦੇਖਦੇ ਹਾਂ ਜਦੋਂ ਤੁਸੀਂ ਕਿਸੇ ਵੀ ਇਕੱਠ ਦੇ ਉੱਤੇ ਇਕੱਠੇ ਹੁੰਦੇ ਆ, ਬੱਚਿਆਂ ਦੇ ਭਾਰ ਵਧੇ ਹੋਏ ਆ। ਇਹ ਤੋਂ ਆਪਾਂ ਜਿਹੜਾ ਨਾ ਪਿੱਛੇ ਨਹੀਂ ਹਟ ਸਕਦੇ, ਮੁਨਕਰ ਨਹੀਂ ਹੋ ਸਕਦੇ। ਅਮਰੀਕਾ ਦੇ ਵਿੱਚ ਓਬੇਸਿਟੀ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆ, ਬੱਚਿਆਂ ਦੇ ਵਿੱਚ ਓਬੇਸਿਟੀ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆ। ਹੁਣ ਨਿਆਣਿਆਂ ਨੂੰ ਸੋਡਾ ਇੱਦਾਂ ਦੀਆਂ ਚੀਜ਼ਾਂ ਪਸੰਦ ਹੁੰਦੀਆਂ, ਖਾਂਦੇ ਆ ਪੀਂਦੇ ਆ, ਉਹ ਦੈਟਸ ਓਕੇ, ਉਹ ਫਾਈਨ ਆ, ਉਹਨਾਂ ਨੂੰ ਪਸੰਦ ਆ, ਉਹ ਕਰਦੇ ਆ। ਪਰ ਇਹ ਵੀ ਉਹ ਜ਼ੋਰ ਲੱਗਦਾ ਨਹੀਂ ਕਿਤੇ, ਉਹ ਇਕੱਠਾ ਹੀ ਜਿਹੜਾ ਉਹ ਹੋਈ ਜਾ ਰਿਹਾ ਹੈਗਾ। ਵੈਸੇ ਓਵਰਆਲ ਜ਼ਿਆਦਾ ਸੇਵਨ ਕਿਸੇ ਵੀ ਚੀਜ਼ ਦਾ ਜਿਹੜਾ ਉਹ ਮਾੜਾ ਹੀ ਹੁੰਦਾ। ਸੋ ਇਸ ਤਰੀਕੇ ਦੇ ਨਾਲ ਇੱਥੇ ਇੱਕ ਸ਼ਬਦ ਵਰਤਿਆ ਜਾਂਦਾ ਪ੍ਰਵੀਨ ਜੀ, ਸੌਕਰ ਮੌਮਸ। ਸੌਕਰ ਮੌਮਸ ਉਹਨਾਂ ਮਾਵਾਂ ਦੇ ਲਈ ਸ਼ਬਦ ਵਰਤਿਆ ਜਾਂਦਾ ਆ, ਉਹਨਾਂ ਬੀਬੀਆਂ ਲਈ ਸ਼ਬਦ ਵਰਤਿਆ ਜਾਂਦਾ ਜਿਹੜੇ ਆਪਣੇ ਨਿਆਣਿਆਂ ਨੂੰ ਕੱਲੀਆਂ ਸੌਕਰ ਹੀ ਨਹੀਂ, ਹੋਰ ਬਹੁਤ ਸਾਰੀਆਂ ਖੇਡਾਂ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਜਿਹੜੇ ਉਹ ਲੈ ਕੇ ਜਾਂਦੇ ਆ। ਸੋ ਆਪਣੇ ਵੀ ਪਰਿਵਾਰਾਂ ਦੇ ਵਿੱਚ ਇਹ ਚੱਲਣਾ ਚਾਹੀਦਾ ਆ। ਜਿੱਦਣ ਆਪਾਂ ਹਾਕੀ ਦੇ ਕੋਚ ਦੇ ਨਾਲ ਗੱਲਬਾਤ ਕਰਨ ਦੇ ਲਈ ਗਏ ਸੀਗੇ, ਉੱਥੇ ਪਹੁੰਚੇ ਸੀਗੇ। ਸੋ ਜਿੱਥੇ ਵੈਲੀ ਫੀਲਡ ਹਾਕੀ ਕਲੱਬ ਵਾਲੇ ਇਕੱਠੇ ਹੋਏ ਸੀ, ਉਹ ਕਹਿ ਰਹੇ ਆ, ਮੈਨੂੰ ਦੱਸ ਰਹੇ ਆ ਸੁਖਵਿੰਦਰ ਚੀਮਾ ਹੋਣੀ, ਵੀ ਉਹਨਾਂ ਨੂੰ ਅਜੇ ਹੋਰ ਵੀ ਬੱਚਿਆਂ ਦੀ ਉੱਥੇ ਹਾਕੀ ਖੇਡਣ ਦੇ ਲਈ ਜ਼ਰੂਰਤ ਹੈਗੀ ਆ, ਵੀ ਹੋਰ ਮੁੰਡੇ ਕੁੜੀਆਂ ਜਿਹੜੇ ਵੀ ਖੇਡਣਾ ਚਾਹੁੰਦੇ ਆ ਖੇਡਣ। ਉੱਥੇ ਮਾਪਿਆਂ ਨੇ ਕਿਹਾ ਵੀ ਆਪਾਂ ਨੂੰ ਜਿਹੜਾ ਆਪਣਾ ਮਾਈਂਡ ਆ ਉਹ ਥੋੜਾ ਬਰੋਡ ਕਰਕੇ ਸਪੋਰਟਸ ਵਾਲਾ ਮਾਈਂਡ ਬਣਾ ਕੇ ਬੱਚਿਆਂ ਨੂੰ ਸਪੋਰਟਸ ਵੱਲ ਨੂੰ ਪਾਉਣਾ ਪੈਣਾ ਆ। ਲੋਕਾਂ ਨੇ ਤਾਂ ਭਾਈ ਕਹਿਣਾ ਹੀ ਕਹਿਣਾ ਹੈ, ਕਈ ਕੁਛ ਕਹਿਣਾ, ਤੁਸੀਂ ਖੇਡੇ ਤਾਂ ਵੀ ਕਹਿਣਾ, ਤੁਸੀਂ ਨਾ ਖੇਡੇ ਤਾਂ ਵੀ ਕਹਿਣਾ।
ਇੱਕ ਕਹਾਵਤ ਆ, ਕਹਿੰਦੇ ਆਰੀ ਦੇ ਇੱਕ ਪਾਸੇ ਤੇ ਜਹਾਨ ਦੇ ਦੋਨੋਂ ਪਾਸੇ ਦੰਦੇ। ਸੋ ਇਹਨਾਂ ਨੇ ਜੀਣ ਨਹੀਂ ਦੇਣਾ ਹੁੰਦਾ। ਸੋ ਤੁਸੀਂ ਆਪਣੇ ਨਿਆਣਿਆਂ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧੋ। ਤੇ ਮੈਂ ਸਤਨਾਮ ਜੀ ਨੂੰ ਇਹ ਪੁੱਛਣਾ ਚਾਹੁੰਦਾ ਆ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਚਾਹੁੰਦੇ ਆ ਜਾਂ ਕਿਸ ਤਰੀਕੇ ਦੇ ਨਾਲ ਮਾਪਿਆਂ ਦੇ ਵਿੱਚ ਸਪੋਰਟਸ ਪ੍ਰਤੀ ਰੁਚੀ ਜਿਹੜੀ ਆ ਉਹ ਹੋਰ ਵਧੇ। ਜਿਹੜੇ ਤਾਂ ਖੇਲੇ ਆ ਸਪੋਰਟਸ, ਉਹਨਾਂ ਦਾ ਤਾਂ ਸਮਝ ਆਉਂਦੀ ਆ ਵੀ ਉਹਨਾਂ ਨੂੰ ਪਤਾ ਉਹਦੀ ਅਹਿਮੀਅਤ। ਜਿਹੜੇ ਨਹੀਂ ਖੇਡੇ ਉਹਨਾਂ ਦੇ ਲਈ ਕੀ ਹੈਗਾ ਵੀ ਕਿਸ ਤਰੀਕੇ ਦੇ ਨਾਲ ਸਪੋਰਟਸ ਵੱਲ ਨੂੰ ਉਹ ਹੋਰ ਜ਼ਿਆਦਾ ਆਪਣੇ ਬੱਚਿਆਂ ਨੂੰ ਲੈ ਕੇ ਜਾਣ। ਹੁਣ ਅਸੀਂ ਜੀ ਮੈਂ ਤਾਂ ਡਿਫਰੈਂਸ ਦੱਸਦਾ, ਜਿਹੜੇ ਪੇਰੈਂਟਸ ਸਪੋਰਟਸ ਖੇਲੇ ਹੋ ਜਾਂ ਇੱਕ ਦੋਨਾਂ ਚੋਂ ਇੱਕ ਵੀ ਖੇਲਿਆ ਆ, ਉਹ ਉਹਨਾਂ ਦਾ ਤੇ ਜਿਨ੍ਹਾਂ ਨੇ ਖੇਲਿਆ ਹੀ ਨਹੀਂ ਬਿਲਕੁਲ, ਉਹਨਾਂ ਦੇ ਵਿੱਚ ਬਹੁਤ ਅੰਤਰ ਹੈ ਜੀ। ਜਿਹੜਾ ਪਹਿਲਾਂ ਸਪੋਰਟਸ ਖੇਲਿਆ ਹੈ ਬੰਦਾ, ਉਹ ਤਾਂ ਬਹੁਤ ਉਹਦੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਇਹ ਇੰਟਰਸਟਡ ਹੈਗਾ ਨਾ ਬੱਚੇ ਨੂੰ ਲਿਆਉਣ ਦੇ ਵਿੱਚ ਵੀ। ਅੱਛਾ, ਜਿਹੜਾ ਦੂਜਾ ਉਹ ਤਾਂ ਜਾਣੀ ਕਿ ਹੋ ਸਕਦਾ ਬੱਚਾ ਆਉਣਾ ਚਾਹੁੰਦਾ, ਬੱਚੇ ਨੂੰ ਕਹਿ ਕੂ ਕੇ ਬੱਚਾ ਲੈ ਆਉਂਦਾ ਉਹਨਾਂ ਨੂੰ, ਬਟ ਉਹ ਆਉਣ ਤੋਂ ਪਹਿਲਾਂ ਘਰ ਨੂੰ ਜਾਣ ਦੀ ਗੱਲ ਕਰਦੇ ਆ। ਜੀ ਜੀ। ਕੋਈ ਇੰਟਰਸਟ ਨਹੀਂ ਹੈਗਾ ਹਜੇ। ਅਸੀਂ ਹੁਣ ਜਦੋਂ ਮੇਰੇ ਕੋਲ ਪਹਿਲਾ ਬੱਚਾ ਆਉਂਦਾ ਨਾ, ਪਹਿਲੇ ਦਿਨ ਆਉਂਦਾ ਬੱਚਾ, ਮੇਰੀਆਂ 3 ਗੱਲਾਂ ਉਹਨੂੰ ਹੁੰਦੀਆਂ ਕਹਿਣੀਆਂ ਵੀ ਇੱਕ ਤਾਂ ਸੋਡਾ ਨਹੀਂ ਪੀਣਾ, ਚਿਪਸ ਨਹੀਂ ਖਾਣੇ, ਠੀਕ ਹੈ ਜੀ, ਤੇ ਕੈਂਡੀਆਂ ਨਹੀਂ ਖਾਣੀਆਂ, ਤੇ ਘਰਦਿਆਂ ਦਾ ਫਸਟ ਟਾਈਮ ਤੇ ਫਸਟ ਕਾਲ ਦੇ ਉੱਪਰ ਹਰੇਕ ਕਹਿਣਾ ਮੰਨਣਾ। ਅੱਛਾ, ਤੈਨੂੰ ਮੈਂ ਇੱਥੇ ਪਲੇਅਰ ਨਹੀਂ, ਤੈਨੂੰ ਮੈਂ ਇੱਕ ਚੰਗਾ ਇਨਸਾਨ ਬਣਾਉਣ ਲਿਆ ਜੀ। ਜੇ ਤੂੰ ਜੇ ਤੁਸੀਂ ਗਰਾਊਂਡ ਵਿੱਚ ਆਉਣੇ ਆ ਪਲੇਅਰ ਤਾਂ ਤੁਸੀਂ ਬਣੀ ਜਾਣਾ ਰਾਜ ਜੀ, ਕੋਈ ਸ਼ੱਕ ਨਹੀਂ। ਪਰ ਉਹਦੇ ਵਿੱਚ ਉਹ ਕੁਆਲਿਟੀ ਜਿਹੜੀਆਂ ਪਲੇਅਰਾਂ ਵਾਲੀਆਂ ਲਿਆਉਣੀਆਂ, ਉਹ ਇੱਕ ਕੋਚ ਦਾ ਕੰਮ ਹੁੰਦਾ ਜੀ। ਬਿਲਕੁਲ, ਕਿਉਂਕਿ ਬੱਚੇ ਨੂੰ ਨਹੀਂ ਪਤਾ, ਨਾ ਪੇਰੈਂਟਸ ਨੂੰ ਪਤਾ। ਜੀ ਜੀ ਜੀ। ਸਿਰਫ ਉਹ ਜਿਹੜੀਆਂ ਕੁਆਲਿਟੀਜ਼ ਹੈਗੀਆਂ, ਉਹ ਇੱਕ ਜਾਂ ਆਪ ਚੰਗਾ ਪਲੇਅਰ ਹੋਊਗਾ ਉਹ, ਤੇ ਜਾਂ ਆਪ ਉਹ ਚੰਗਾ ਇਨਸਾਨ ਹੋਊਗਾ, ਉਹ ਫੇਲ ਲਿਆ ਸਕਦਾ। ਸੋ ਮੇਰੀ ਇੱਕ ਬੇਨਤੀ ਵੀ ਹੈਗੀ ਘਰਦਿਆਂ ਨੂੰ, ਬੱਚਿਆਂ ਪੇਰੈਂਟਸ ਨੂੰ, ਵੀ ਪਹਿਲਾਂ ਚੈੱਕ ਕਰੋ ਕੋਚ ਕੌਣ ਹੈ। ਜੀ ਜੀ ਜੀ। ਨਾ ਵੀ ਉਹ ਕੀ ਤੁਹਾਡੇ ਬੱਚਿਆਂ ਨੂੰ ਸਹੀ ਰਸਤੇ ਲਿਆ ਰਿਹਾ। ਸਾਡੇ ਮੈਂ ਤੁਹਾਨੂੰ ਆਪਣੀ ਕਲੱਬ ਦੀ ਗੱਲ ਸੁਣਿਆ। ਅਸੀਂ ਬੱਚਿਆਂ ਨੂੰ 15 ਮਿੰਟ ਪਹਿਲਾਂ ਖੜੇ ਕਰਕੇ ਉਹਨਾਂ ਨੂੰ ਪਹਿਲਾਂ ਇਹ ਦੱਸੀਦਾ ਵੀ ਦੇਖੋ ਤੁਸੀਂ ਆਪਣੇ ਘਰ ਦਾ ਕਹਿਣਾ ਮੰਨਣਾ। ਜਦੋਂ ਮਾਂ ਪਿਓ ਦੁਨੀਆ ਨੇ ਕੰਮ ਤੋਂ ਆਉਂਦੇ ਆ, ਉਹਨੂੰ ਇੱਕ ਗਲਾਸ ਪਾਣੀ ਦਾ ਹੀ ਦੇ ਦਿਆ ਕਰੋ ਲਿਆ ਕੇ, ਡੈਡ ਮਾਮ ਆਈ ਲਵ ਯੂ। ਜੀ ਜੀ, ਠੀਕ ਹੈ ਸਤਨਾਮ ਜੀ। ਆਪਣੇ ਨਾਲ ਹੋਰ ਵੀ ਕਈ ਕਾਲਰਸ ਜੁੜੇ ਹੋਏ ਨੇ, ਆਪਾਂ ਉਹਨਾਂ ਦੀ ਵੀ ਰਾਏ ਲੈ ਲਈਏ। ਤੁਹਾਡੇ ਵਿਚਾਰ ਬੜੇ ਚੰਗੇ ਲੱਗੇ, ਬਹੁਤ ਸੋਹਣੀਆਂ ਗੱਲਾਂ ਤੁਸੀਂ ਕਰਕੇ ਗਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ ਸਤਨਾਮ ਜੀ, ਮਿਹਰਬਾਨੀ, ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਮਰਜੀਤ ਸਿੰਘ ਜੀ ਸਾਡੇ ਅਗਲੇ ਕਾਲਰ ਨੇ। ਅਮਰਜੀਤ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਨੂੰ ਵੀ ਬਹੁਤ ਸ਼ੌਂਕ ਹੈ ਸਪੋਰਟਸ ਦਾ ਨਾ, ਪਹਿਲਾਂ ਤੋਂ ਹੀ ਨਾ। ਅਸੀਂ ਵੀ ਸਾਰੇ ਸਪੋਰਟਾਂ ਖੇਲੇ ਆ, ਪਰ ਬੜੇ ਵਧੀਆ ਨਹੀਂ ਹੁੰਦੇ, ਪਰ ਖੇਡਦੇ ਹੁੰਦੇ ਸੀਗੇ। ਜਿੱਦਾਂ ਜਦੋਂ ਆਪਾਂ ਗਰੋ ਅਪ ਹੋਏ ਆ ਸਾਰੇ, ਜਿੱਦਾਂ ਉਦੋਂ 2 ਹੀ ਆਪਸ਼ਨ ਹੁੰਦੇ ਸੀਗੇ ਵੀ ਜਾਂ ਬਾਹਰ ਜਾ ਕੇ ਖੇਡੋ ਜਾਂ ਵੀ ਕੰਮ ਕਰੋ ਨਾ। ਹਾਂਜੀ, ਮੈਂ ਵੀ ਆਪਦੇ ਨਿਆਣਿਆਂ ਨੂੰ ਮੋਟੀਵੇਟ ਕਰਦਾ। ਮੇਰੇ ਵੱਡੇ ਜਿਹੜੇ 2 ਨਿਆਣੇ ਆ, ਉਹ ਵੀ ਬਾਸਕਟਬਾਲ ਖੇਡਦੇ ਆ। ਕੀ ਖੇਡਦੇ ਜੀ? ਬਾਸਕਟਬਾਲ। ਠੀਕ ਹੈ ਜੀ। ਬਾਸਕਟਬਾਲ ਜਿਹੜਾ ਹੁੰਦਾ ਇੱਥੇ ਸਪੋਰਟਸ ਆ। ਦੂਜਾ ਆਈ ਥਿੰਕ ਸਪੋਰਟਸ ਬਹੁਤ ਜ਼ਰੂਰੀ ਆ, ਜਦੋਂ ਆਪਣੀ ਲਾਈਫ ਨੂੰ ਬੈਲੈਂਸ ਰੱਖਦੀ ਆ ਸਪੋਰਟਸ। ਜੇ ਆਪਾਂ ਸਪੋਰਟਸ ਖੇਡਦੇ ਆ ਬਹੁਤ ਜ਼ਰੂਰੀ ਆ। ਜਦੋਂ ਆਪਾਂ ਜੇ ਨਿਆਣੇ ਨੂੰ ਸਪੋਰਟਸ ਦੇ ਪਾਉਂਦੇ ਆ, ਮੈਂ ਸਮਝਦਾ ਵੀ ਉਹ ਨਿਆਣਾ ਨਾ ਪੜੂਗਾ ਵੀ ਸੋਹਣਾ, ਬਈ ਖੇਜੂਗਾ ਘੱਟ ਨਾ ਕਰਕੇ ਉਹਨਾਂ ਨੇ ਆਪਦੀ ਐਨਰਜੀ ਨਾ ਸਪੋਰਟਸ ਲਾ ਦੇਣੀ ਆ। ਸੋ ਜਿੱਦਾਂ ਮੈਂ ਵੀ ਹੁਣ ਜਦੋਂ ਛੁੱਟੀ ਹੋ ਜਾਂਦੀ ਆ ਘਰ ਜਾਈਦਾ, ਨਿਆਣਾ ਕਹੀਦਾ ਵੀ ਬਾਹਰ ਆਓ ਪਹਿਲਾਂ ਨਾ, ਬਈ ਘੰਟਾ 1.5 ਘੰਟਾ ਕੋਈ ਸਪੋਰਟਸ ਖੇਲੋ ਨਾ, ਜਾਂ ਸਾਈਕਲ ਚਲਾਓ, ਫਿਜ਼ੀਕਲ ਐਕਟੀਵਿਟੀ ਕਰੋ। ਜਿੱਦਾਂ ਨਾ ਮੈਂ ਦੇਖਿਆ ਜਦੋਂ ਆਪਣੀ ਕਮਿਊਨਿਟੀ 'ਚ ਨਾ, ਅਸੀਂ ਹਾਈ ਸਕੂਲ ਜਾਂਦੇ ਹੁੰਦੇ ਸੀਗੇ, ਆਪਣੇ ਮੁੰਡੇ ਬਹੁਤ ਸੋਹਣਾ ਖੇਡ ਲੈਂਦੇ ਬਾਸਕਟਬਾਲ, ਹੋਰ ਵੀ ਸਪੋਰਟਸ ਆ, ਪਰ ਉਹ ਨੈਕਸਟ ਸਟੈਪ ਨਹੀਂ ਉਹਨਾਂ ਨੇ ਕਰ ਹੋਇਆ। ਜਿੱਦਾਂ ਕਾਲਜ ਵਿੱਚ ਸਕਸੀਡ ਨਹੀਂ ਹੋਏ। ਮੈਨੂੰ ਸਮਝ ਨਹੀਂ ਲੱਗੀ ਵੀ ਕਾਹਤੇ ਆਪਣੀ ਕਮੀ ਆ ਇਹਨਾਂ, ਜਾਂ ਆਪਾਂ ਨਿਆਣਿਆਂ ਨੂੰ ਹਾਈ ਸਕੂਲ ਤੋਂ ਮਗਰੋਂ ਆਪਾਂ ਸਪੋਰਟ ਨਹੀਂ ਕਰਦੇ, ਜਾਂ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਪੜ੍ਹਾਈ ਜ਼ਿਆਦਾ ਜ਼ਰੂਰੀ ਆ, ਵੀ ਸਪੋਰਟਸ ਨਹੀਂ ਇੰਨੀ ਜ਼ਰੂਰੀ। ਆਈ ਥਿੰਕ ਆਪਾਂ ਨੂੰ ਦੇਖਣਾ ਚਾਹੀਦਾ, ਜੇ ਨਿਆਣਾ ਸਪੋਰਟਸ ਵਿੱਚ ਵਧੀਆ ਖੇਲਦਾ, ਆਪਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਉਹਨਾਂ ਨੂੰ ਵੀ ਤੁਸੀਂ ਸਪੋਰਟਸ ਵਿੱਚ ਚੱਲ ਜਾਓ, ਕਿਉਂਕਿ ਸਪੋਰਟਸ ਵਿੱਚ ਵੀ ਪੈਸਾ ਬਹੁਤ ਹੈ ਇਸ ਟਾਈਮ। ਜਿੱਦਾਂ ਪੜ੍ਹਾਈ 'ਚ ਆਪਾਂ ਪੜ੍ਹਾਈ ਕਰਕੇ ਕੰਮ ਲੱਭ ਲੈਂਦੇ ਹਾਂ। ਸੋ ਆਈ ਥਿੰਕ ਸਪੋਰਟਸ ਬਹੁਤ ਜ਼ਰੂਰੀ ਆ, ਆਪਾਂ ਨੂੰ ਨਿਆਣਿਆਂ ਨੂੰ ਵੀ ਲਾਓ। ਬਿਲਕੁਲ ਜੀ, ਬਹੁਤ ਵਧੀਆ ਜੀ ਸਪੋਰਟ ਖੇਲਣ ਨੂੰ ਜੀ। ਠੀਕ ਹੈ ਜੀ, ਥੈਂਕ ਯੂ ਅਮਰਜੀਤ ਜੀ। ਸਪੋਰਟਸ ਦੇ ਵਿੱਚ ਪੈਸਾ ਤਾਂ ਹੈਗਾ ਜੀ, ਸਪੋਰਟਸ ਦੇ ਵਿੱਚ ਨਿਰੋਗਤਾ ਵੀ, ਸਪੋਰਟਸ ਦੇ ਵਿੱਚ ਊਰਜਾ ਵੀ ਹੈ। ਸਪੋਰਟਸ ਅੱਜ ਕੱਲ੍ਹ ਪ੍ਰੋਫੈਸ਼ਨ ਵੀ, ਐਜ਼ ਏ ਪ੍ਰੋਫੈਸ਼ਨ ਵੀ ਤੁਸੀਂ ਸਪੋਰਟਸ ਨੂੰ
ਲੈ ਸਕਦੇ ਹੋ। ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਜ਼ਿੰਦਗੀ ਦੇ ਉੱਤੇ ਹੈ, ਖੇਡਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ। ਸਾਡੇ ਅਗਲੇ ਜਿਹੜੇ ਕਾਲਰ ਨੇ ਸੁਰਪ੍ਰੀਤ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ। ਰਾਜੀ ਜਾਣ ਲੈਣੇ ਉਹਨਾਂ ਦੀ ਰਾਏ ਕੀ ਕਹਿਣਾ ਚਾਹੁੰਦੇ ਨੇ। ਤੁਸੀਂ ਔਨ 에ਅਰ ਹੋ ਜੀ ਸੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਇਹੀ ਕਹਿਣਾ ਮੰਗਦੀ ਹਾਂ ਕਿ ਆਪਾਂ ਨੂੰ ਆਪਣੇ ਬੱਚਿਆਂ ਨੂੰ ਐਨਕਰੇਜ ਕਰਨਾ ਚਾਹੀਦਾ ਆ ਜੀ। ਉਹਦੇ ਨਾਲ ਉਹਨਾਂ ਦਾ ਮਾਈਂਡ ਐਂਡ ਬੋਡੀ ਤਾਂ ਹੈਲਥੀ ਹੁੰਦੀ ਆ। ਲਾਈਕ ਫੋਰ ਐਗਜ਼ਾਮਪਲ ਮੇਰਾ ਬੇਟਾ ਆ, ਉਹਨੂੰ ਮੈਂ ਕਿਸੇ ਵੀ ਸਪੋਰਟ ਲਈ ਕਹਿਣਾ ਤੇ ਉਹਨੇ ਆਪਣਾ ਕਹਿਣਾ ਮੈਂ ਨਹੀਂ ਲਾਈਕ ਜਿੱਦਾਂ ਇੰਜੋਏ ਨਹੀਂ ਕਰਦਾ ਹੁੰਦਾ ਜੀ। ਤੇ ਅਸੀਂ ਉਹਨੂੰ ਅਲੱਗ-ਅਲੱਗ ਸਪੋਰਟਸ ਟਰਾਈ ਕਰਾਈਆਂ, ਹੁਣ ਐਂਡ ਅਪ ਹੋਏ ਰੈਸਲਿੰਗ ਦੇ ਵਿੱਚ। ਠੀਕ ਹੈ, ਵੈਰੀ ਗੁੱਡ। ਜਾਂਦਾ ਗਿਆ ਹੀ ਨਹੀਂ ਤੇ ਫਿਰ ਜੇ ਗਿਆ ਤਾਂ ਫਿਰ ਤਕੜੀ ਗੇਮ 'ਚ ਹੀ ਗਿਆ, ਦੰਦ ਭੰਨਣ ਵਾਲੇ ਪਾਸੇ। ਹਾਂਜੀ ਹਾਂਜੀ। ਐਂਡ ਉਹਨੂੰ ਵੀ ਓਬੇਸਿਟੀ ਦੀ ਬਹੁਤ ਪ੍ਰੋਬਲਮ ਸੀਗੀ ਤੇ ਕੁਛ ਵੀ ਨਹੀਂ ਸੀ ਵਰਕ ਕਰਦਾ ਹਨਾ। ਉੱਥੇ ਬਸ ਹੁਣ ਲਾਈਕ ਉਹਨੇ ਦਸੰਬਰ ਸ਼ੁਰੂ ਕੀਤਾ ਸੀ, ਆਲਮੋਸਟ 2 ਮਹੀਨੇ ਦੀ ਪ੍ਰੈਕਟਿਸ ਦੇ ਨਾਲ ਹੀ ਉਹਦਾ ਬਹੁਤ ਸੋਹਣੀ ਬੋਡੀ ਨਿਕਲ ਆਈ। ਐਂਡ ਉਹਨੂੰ ਕਾਫੀ ਮੈਂਟਲੀ ਵੀ ਸ਼ਾਰਪ ਹੋਇਆ ਤੇ ਬੋਡੀ ਤਾਂ ਹੋਈ ਆ ਸਹੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਸੁਰਪ੍ਰੀਤ ਜੀ, ਥੈਂਕ ਯੂ ਜੀ। ਸੋ ਦੇਖੋ ਪ੍ਰਵੀਨ ਜੀ, ਕਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਇੱਕ ਬੰਦਾ, ਇੱਕ ਨਿਆਣਾ ਜਿਹੜਾ ਓਬੀਸ ਸੀ, ਕਿੱਥੇ ਘਰਦਿਆਂ ਨੇ ਉਹਦੇ ਇਲਾਜ ਦੇ ਲਈ ਦਵਾਈਆਂ ਦੇ ਉੱਤੇ ਜ਼ੋਰ ਲਾਉਣਾ ਸੀ, ਬਾਅਦ ਦੇ ਵਿੱਚ ਨਿਆਣੇ ਦਾ ਕੌਨਫੀਡੈਂਸ ਲੋ ਹੋ ਜਾਣਾ ਸੀ, ਲੋ ਸੈਲਫ ਅਸਟੀਮ। ਜ਼ਿੰਦਗੀ ਦੇ ਵਿੱਚ ਉਹਨੂੰ ਹਰ ਇੱਕ ਚੀਜ਼ ਦੀਵਾਰ ਜਿਹੜੀ ਉਹ ਟੱਪਣ ਦੇ ਵਾਂਗ ਲੱਗਣੀ ਸੀ ਵੀ ਇਹ ਕੰਧ ਨੂੰ ਮੈਂ ਕਿੱਦਾਂ ਟੱਪਾਂ। ਉਹਨੇ ਥੱਕ ਜਾਣਾ ਸੀ, ਮੈਂਟਲੀ ਉਹਨੇ ਥੱਕ ਜਾਣਾ ਸੀਗਾ। ਖੇਡ ਦੇ ਖੇਤਰ 'ਚ ਜਾਂਦਿਆਂ ਹੀ ਉਹਨੇ ਸਰੀਰ ਦੇ ਉੱਤੇ ਜਿਹੜਾ ਚੜਿਆ ਵਾਧੂ ਭਾਰ ਆ ਉਸ ਨੂੰ ਝਾੜਿਆ ਤੇ ਮੋਢਿਆਂ ਦੇ ਉੱਤੋਂ ਭਾਰ ਜਿਹੜਾ ਉਹ ਨਾਲ ਦੇ ਨਾਲ ਝੜ ਜਾਂਦਾ ਆ। ਕੌਨਫੀਡੈਂਸ ਵੱਧਦਾ ਆ, ਸੈਲਫ ਅਸਟੀਮ ਜਿਹੜੀ ਉਸ ਦੇ ਵਿੱਚ ਵੱਧਦੀ ਆ। ਖੇਡ ਦੇ ਖੇਤਰ ਦੇ ਵਿੱਚ ਬਹੁਤ ਜ਼ਰੂਰੀ ਆ ਨਿਆਣਿਆਂ ਨੂੰ ਧੱਕਣਾ। ਦੇਖੋ ਉਹਨਾਂ ਨੇ ਪ੍ਰੋਫੈਸ਼ਨਲ ਸਪੋਰਟਸ ਖੇਡਣੀਆਂ ਨਹੀਂ ਖੇਡਦੀਆਂ, ਉਹ ਇੱਕ ਟੋਟਲੀ ਡਿਫਰੈਂਟ ਆ। ਇਫ ਹੀ ਔਰ ਸ਼ੀ ਇਜ਼ ਗਿਫਟਡ, ਉਹਨਾਂ ਨੇ ਖੇਡ ਜਾਣੀ ਆ ਉਧਰਲੇ ਪਾਸੇ ਨੂੰ। ਪਰ ਐਜ਼ ਏ ਪੇਰੈਂਟ ਤੁਹਾਡਾ ਇਹ ਫਰਜ਼ ਬਣਦਾ ਹੈ, ਜ਼ਰੂਰੀ ਆ ਵੀ ਤੁਸੀਂ ਨਿਆਣਿਆਂ ਨੂੰ ਜ਼ਰੂਰ ਭਜਾਓ, ਇਹਨਾਂ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਉਹ ਜ਼ਰੂਰ ਲਾਓ। ਜੇ ਉਹਨਾਂ ਦਾ ਕਰੀਅਰ ਉਹ 'ਚ ਬਣ ਸਕਦਾ ਹੋਇਆ ਬਣੇ, ਨੋ ਡਾਊਟ। ਨਹੀਂ ਤਾਂ ਕਾਲਜ ਤੱਕ ਤਾਂ ਖੇਡੀ ਜਾਓ ਨਾ, ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਖੇਡੀ ਜਾਓ। ਬਾਅਦ ਦੇ ਵਿੱਚ ਕੋਈ ਹੋਰ ਕਰੀਅਰ ਆ, ਕੁਛ ਹੋਰ ਆ, ਕਿੱਦਾਂ ਵੀ ਆ, ਤੁਹਾਨੂੰ ਜ਼ਿੰਦਗੀ ਦੇ ਇੱਕ ਅਜਿਹੇ ਅਭਿਆਸ ਜਿਹੜਾ ਉਹ ਐਕਸਰਸਾਈਜ਼ਾਂ ਕਰਾ ਜਾਂਦਾ ਆ ਖੇਡਾਂ, ਵੀ ਉਹ ਪੂਰੀ ਜ਼ਿੰਦਗੀ ਤੱਕ ਤੁਹਾਨੂੰ ਜਿਹੜੀਆਂ ਉਸ ਦੇ ਨਤੀਜੇ ਆ, ਉਸ ਦੇ ਲੈਸਨਸ ਆ, ਉਹ ਹਮੇਸ਼ਾ ਜਿਹੜੇ ਉਹ ਯਾਦ ਰਹਿੰਦੇ ਆ। ਤੇ ਪ੍ਰਵੀਨ ਜੀ, ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਅਮਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਦੋਨੇ ਵੀਰਾਂ ਦਾ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਇੰਨਾ ਵਿਸ਼ੇਸ਼ ਉਪਰਾਲਾ ਕੀਤਾ। ਅੱਜ ਟੌਪਿਕ ਬਹੁਤ ਵਧੀਆ ਸਾਂਝੀ ਪ੍ਰਾਪਤ ਤੁਸੀਂ ਲੈ ਕੇ ਆਏ ਆ ਖੇਡਾਂ ਦਾ। ਭਾਜੀ ਬੜਾ ਚੰਗਾ ਲੱਗਿਆ, ਜਾਣੀ ਕਿ ਦਿਲੋਂ ਇੰਨੀ ਖੁਸ਼ੀ ਹੋਈ ਆ ਨਾ। ਤੇ ਇਹ ਬਹੁਤ ਜ਼ਰੂਰੀ ਹੈ, ਜਾਣੀ ਕਿ ਖੇਡਾਂ ਹਨਾ, ਸਿਹਤ ਵਾਸਤੇ ਵੀ ਤੇ ਨਾਲੇ ਆਮ ਜ਼ਿੰਦਗੀ ਦੇ ਵਿੱਚ ਵੀ, ਹੈ ਨਾ ਜੀ। ਤੇ ਕਿਉਂਕਿ ਜਿਹੜਾ ਖੇਡਾਂ ਆ ਨਾ ਭਾਜੀ, ਇਹ ਤਾਂ ਇੱਕ ਤਾਂ ਸਾਨੂੰ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਨਸਾਨ ਦੇ ਵਿੱਚ ਸਹਿਣਸ਼ੀਲਤਾ। ਜੀ। ਖੇਡਾਂ ਜਿਹੜੀਆਂ ਸਾਨੂੰ ਨਾ ਉਹ ਸਹਿਣਸ਼ੀਲਤਾ ਪ੍ਰਦਾਨ ਕਰਦੀਆਂ ਨਾ, ਅਨੁਸ਼ਾਸਨ 'ਚ ਰਹਿਣਾ, ਇਕਜੁੱਟਤਾ, ਠੀਕ ਹੈ ਨਾ। ਕਾਫੀ ਚੀਜ਼ਾਂ ਜਾਣੀ ਕਿ ਜਿਹੜੀਆਂ ਖੇਡਾਂ ਉਹ ਸਾਨੂੰ ਸਿਖਾਉਂਦੀਆਂ ਆ, ਹਨਾ। ਇੱਕ ਖਿਡਾਰੀ ਦੇ ਵਜੋਂ ਭਾਜੀ ਮੇਰਾ ਜਿਹੜਾ ਸਫ਼ਰ ਆ ਨਾ ਉਹ ਬੜਾ ਲੰਬਾ ਆ ਜੀ। ਮੈਂ ਤੁਹਾਨੂੰ ਦੱਸਾਂ, ਮੇਰੇ ਫਾਦਰ ਸਾਹਿਬ ਸ਼੍ਰੀ ਜਗਦੀਪ ਸਿੰਘ ਜੀ ਭਾਜੀ, ਉਹ ਸਟੇਟ ਬੋਰਡ ਕੋਚ ਆ ਫੁੱਟਬਾਲ ਦੇ। ਜੀ। ਤੇ ਸਾਡੇ ਪਿੰਡੋਂ ਹੱਲੂਵਾਲ ਮੇਰਾ ਪਿੰਡ ਆ, ਤੇ ਪਿੰਡੋਂ ਸਾਡੇ 37 ਟੀਚਰ ਆ ਸਾਡੇ ਘਰ ਦੇ ਜਿਹੜੇ ਆ। ਫਾਦਰ ਸਾਹਿਬ ਮੇਰੇ ਜਿਹੜੇ ਚਾਚੇ ਉਹ ਵੀ ਫੁੱਟਬਾਲ ਦੇ ਨਾਲ ਹੀ ਜੁੜੇ ਹੋਏ ਸਾਰੇ ਜਣੇ। ਪਿੰਡ ਦੀ ਟੀਮ 'ਚ ਵੀ ਅਸੀਂ 7-8 ਜਣੇ ਜਿੱਦਾਂ ਖੇਡਦੇ ਆ। ਸੋ ਤੁਸੀਂ ਵੀ ਫੁੱਟਬਾਲ ਖੇਡਦੇ ਆ? ਮੈਂ ਵੀ ਭਾਜੀ ਫੁੱਟਬਾਲ ਖੇਡਿਆ, ਸਟੋਪਰ ਮੈਂ ਖੇਡਦਾ ਸੀਗਾ, ਮੈਂ ਨੈਸ਼ਨਲ ਖੇਡਿਆ ਆ। ਵਾਹ, ਤੇ ਹਾਂਜੀ, ਮੈਂ ਡੈਡੀ ਹੁਣੀ ਮੈਨੂੰ 6ਵੀਂ ਕਲਾਸ ਤੋਂ ਜਿੱਦਾਂ ਪਾਤਾ ਸੀ ਫੁੱਟਬਾਲ ਦੇ ਵਿੱਚ ਭਾਜੀ। ਤੇ ਕਾਫੀ ਕੁੱਟ ਵੀ ਖਾਧੀ ਆ ਉਹਨਾਂ ਕੋਲੋਂ, ਤੇ ਬੜੀ ਮਿਹਨਤ ਕੀਤੀ ਹੈ। ਤੇ ਉਹਨੀ ਸਾਨੂੰ ਡਾਈਟ ਵੀ ਜਿੱਦਾਂ ਛੋਲੇ ਪੀਸ ਕੇ ਜਿੱਦਾਂ ਦੇਣੇ ਹਨਾ, ਤੇ ਆਟਾ ਵੀ ਜਿਹੜਾ ਦੂਸਰਾ ਨੀ ਕਣਕ ਦਾ ਖਿਲਾਉਂਦੇ ਹੁੰਦੇ ਸੀਗੇ। ਰੋਟੀ ਵੀ ਜਿਹੜੀ ਛੋਲਿਆਂ ਦੀ ਖਿਲਾਉਣੀ, ਤੇ ਫਿਰ ਸ਼ਰਧਾਈ ਹੁੰਦੀ ਬਦਾਮਾਂ ਦੀ ਭਾਜੀ ਉਹ ਪਿਲਾਉਣੀ, ਹਨਾ। ਜਿੱਦਾਂ ਚੰਗਾ ਉਹਨੇ ਖਿਆਲ ਰੱਖਣਾ ਵੀ ਸਿਹਤ ਜਿਹੜੀ ਉਸ ਹਿਸਾਬ ਨਾਲ ਰਵੇ, ਜਾਣੀ ਕਿ ਬੰਦੇ ਦੀ ਸਿਹਤ ਫਿੱਟ ਰਵੇ ਨਾ, ਕਿਉਂਕਿ ਗੇਮ ਕਰਨ ਲਈ ਥੋੜੀ ਡਾਈਟ ਵੀ ਇੱਕ ਥੋੜੀ ਵੱਖਰੀ ਹੁੰਦੀ ਆ। ਜੀ ਬਿਲਕੁਲ ਬਿਲਕੁਲ। ਤੇ ਹੁਣ ਤਾਂ ਜਿੱਦਾਂ ਜੇ ਹੁਣ ਦੇ ਸਮੇਂ 'ਚ ਦੇਖਦੇ ਆ, ਕਾਫੀ ਚੀਜ਼ਾਂ ਆ ਗਈਆਂ ਹਨਾ, ਪ੍ਰੋਟੀਨ ਆ ਗਏ, ਸਪਲੀਮੈਂਟ ਆ ਗਏ, ਉਹ ਚੀਜ਼ਾਂ, ਪਰ ਉਹ ਲੌਂਗ ਟਰਮ ਲਈ ਨਹੀਂ ਠੀਕ ਹੈਗੀਆਂ ਨਾ, ਪੀਰੀਅਡ ਆ ਗਏ ਹਨਾ।
ਤੇ ਜਿਹੜੀ ਨੈਚੁਰਲ ਡਾਈਟ ਆ ਉਹ ਵਧੀਆ ਆ, ਬਦਾਮ ਸਾਰਾ ਇਹ ਚੀਜ਼ਾਂ ਜ਼ਿਆਦਾ ਵਧੀਆ ਚੀਜ਼ਾਂ ਆ ਹਨਾ। ਸੋ ਬਿਲਕੁਲ ਪ੍ਰਵੀਨ ਜੀ, ਅਮਰਜੀਤ ਜੀ, ਇਹ ਬਹੁਤ ਅਹਿਮ ਚੀਜ਼ ਆ ਵੀ ਆਪਾਂ ਸਪੋਰਟਸ ਵੱਲ ਨੂੰ ਜਾਈਏ। ਦੇਖੋ ਬਾਰ-ਬਾਰ ਆਪਾਂ ਇਸ ਚੀਜ਼ ਦਾ ਜਿਹੜਾ ਗੱਲ ਕਰ ਰਹੇ ਹਾਂ, ਹੁਣ ਜਿੱਦਾਂ ਇਹਨਾਂ ਨੇ ਦੱਸਿਆ ਵੀ ਛੋਟੀ ਉਮਰੇ ਇਹਨਾਂ ਨੂੰ ਸਪੋਰਟਸ ਵੱਲ ਆਇਆ, ਚਲੋ ਜੋ ਵੀ ਕਾਰਨ ਰਹੇ, ਨਹੀਂ ਉਸ ਦੇ ਵਿੱਚ ਅੱਗੇ ਪ੍ਰੋਫੈਸ਼ਨਲ ਜਿਹੜੇ ਉਹ ਹੋ ਸਕਦਾ ਬਣ ਵੀ ਜਾਂਦੇ, ਹੋ ਸਕਦਾ ਰਹਿ ਜਾਂਦੇ। ਦੇਖੋ ਹਰ ਇੱਕ ਖੇਤਰ ਦੇ ਵਿੱਚ ਅੱਗੇ ਪਹੁੰਚਣਾ ਹੀ ਮੁਮਕਿਨ ਨਹੀਂ ਹੁੰਦਾ। ਕੋਈ ਜਿਹੜਾ ਇਸ ਦੇ ਵਿੱਚ ਅੱਗੇ ਵੱਧ ਸਕਦਾ ਹੁੰਦਾ ਆ, ਪਰ ਇਹ ਵੀ ਕੋਸ਼ਿਸ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ। ਆਪਾਂ ਦੋ ਜੋੜੀਆਂ ਭੈਣਾਂ ਦੀ ਇੱਕ ਸਟੋਰੀ ਜਿਹੜੀ ਉਹ ਕਰਕੇ ਹਟੇ ਆ, ਜਿਹੜੀਆਂ ਹਾਕੀ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਵੀ ਅਮਰੀਕਾ ਦਾ ਨਾਮ ਜਿਹੜਾ ਉਹ ਚਮਕਾਉਣਗੇ। ਇੱਥੋਂ ਫਰੈਜ਼ਨੋ ਦੀਆਂ ਰਹਿਣ ਵਾਲੀਆਂ ਜਿਹੜੀਆਂ ਦੋ ਭੈਣਾਂ ਆ, ਉਹਨਾਂ ਦੀ ਅਸੀਂ ਫੇਸਬੁੱਕ ਤੇ YouTube ਦੇ ਉੱਤੇ ਸਟੋਰੀ ਪਾਈ ਆ, ਜਿਹੜੀ ਰੀਸੈਂਟਲੀ ਜਿਹੜੇ ਕੋਚ ਹੈਰੀ ਦੇ ਨਾਲ ਜਦੋਂ ਗੱਲਬਾਤ ਕੀਤੀ ਸੀ ਉੱਥੇ ਪਹੁੰਚੀਆਂ ਸੀਗੀਆਂ। ਸੋ ਕੋਚ ਨੇ ਵੀ ਕਿਹਾ ਵੀ ਇਹ ਜਿਹੜੀਆਂ ਅੱਗੇ ਕੁੜੀਆਂ ਵੱਧ ਸਕਦੀਆਂ। ਸੋ ਮਾਪਿਆਂ ਦੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਬੱਚੀਆਂ ਨੂੰ ਇਸ ਪਾਸੇ ਵੱਲ ਨੂੰ ਲਾਇਆ ਆ, ਤੇ ਉਮੀਦ ਕਰਦੇ ਹਾਂ ਵੀ ਇਦਾਂ ਦੇ ਜਿਹੜੇ ਸਪੋਰਟਸ ਦੇ ਵਿੱਚ ਨਾਂ ਜਿਹੜੇ ਉਹ ਚਮਕਾਉਣਗੇ। ਜੀ ਪ੍ਰਵੀਨ ਜੀ। ਅਮਰਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ। ਹਾਂਜੀ ਧੰਨਵਾਦ ਜੀ, ਧੰਨਵਾਦ ਜੀ। ਸੋ ਆਪਣੇ ਨਾਲ ਗੁਰਸ਼ਰਨ ਸਿੰਘ ਜੀ ਜੁੜ ਚੁੱਕੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਆਪਣਾ ਰਾਜਕਰਨ ਸਿੰਘ ਜੀ ਜਿਹੜੀ ਰੀਸੈਂਟਲੀ ਵੇਖੋ ਖੇਡਾਂ ਇੱਕ ਸ਼ੌਂਕ ਦਾ ਖਾਸ ਤੌਰ ਦੇ ਉੱਤੇ ਸ਼ੌਂਕ ਇਹਦੇ ਵਿੱਚ ਜ਼ਿਆਦਾ ਰੱਖਦਾ। ਤੇ ਦੂਸਰੀ ਗੱਲ ਇਹਦੇ ਵਿੱਚ ਇਹ ਆ ਵੀ ਆਮ ਤੌਰ ਤੇ ਜਿੱਦਾਂ ਇੰਡੀਆ ਦੇ ਵਿੱਚ ਚੱਲਦਾ, ਜਿਹੜਾ ਬੰਦਾ ਹੱਟੀ ਤੇ ਬੈਠਾ ਉਹ ਚਾਹੁੰਦਾ ਮੇਰਾ ਮੁੰਡਾ ਹੱਟੀ ਤੇ ਬੈਠੇ, ਜਾਂ ਕੋਈ ਜਿਸ ਕਿਸੇ ਦੇ ਬਾਪ ਖੇਡਾਂ ਦੇ ਵਿੱਚ ਹੈ ਉਸਦੇ ਮਨ ਵਿੱਚ ਵੀ ਹੁੰਦਾ ਵੀ ਮੇਰਾ ਬੱਚਾ ਵੀ ਗਾੜੀ ਖੇਡਾਂ ਵਿੱਚ ਹੀ ਅੱਗੇ ਵਧੇ। ਹਾਂਜੀ। ਤੇ ਬਾਕੀ ਇਸ ਦੇ ਵਿੱਚ ਸ਼ੌਂਕ ਬਹੁਤ ਅਹਿਮੀਅਤ ਰੱਖਦਾ। ਅਸੀਂ ਕੱਲ ਕਰੋਜ਼ਰ ਗਏ ਸੀਗੇ ਮੇਲਾ ਵੇਖਣ ਵਿਸਾਖੀ ਦਾ, ਉੱਥੇ ਬੱਚਿਆਂ ਨੂੰ ਵੇਖਿਆ, ਬੜੀ ਵਧੀਆ ਕਬੱਡੀ ਵੀ ਖੇਡੀ ਲੋਕਾਂ ਨੇ, ਰੱਸਾ ਕੱਸ਼ੀ ਬੜੀ ਵਧੀਆ ਮੈਚ ਹੋਏ। ਪਰ ਉੱਥੇ ਇੱਕ ਸਾਈਡ ਪੱਖ ਵੀ ਮੈਂ ਵੇਖਿਆ ਜੀ। ਇੱਕ ਬੱਚਾ ਸੀਗਾ ਸ਼ਾਇਦ 21 ਸਾਲ ਤੋਂ ਘੱਟ ਉਮਰ ਦੀ, ਕਬੱਡੀ ਦੀ ਟੀਮ ਵਿੱਚ ਖੇਡਦਾ ਸੀਗਾ, ਉਸ ਨੂੰ ਲੱਗ ਗਈ ਸੱਟ ਜੀ। ਤੇ ਉਹ ਵੇਖਿਆ ਵੀ ਇੱਕ ਸਾਈਡ ਦੇ ਉੱਤੇ ਪਿਆ, ਉਸਦੇ ਨਾਲ ਜਿਹੜੇ ਬੰਦੇ ਉਹਦੀ ਟੀਮ ਵੱਲੋਂ ਖੇਡ ਰਹੇ ਸੀ ਉਹਨਾਂ ਦਾ ਵੀ ਕੋਈ ਬੰਦਾ ਉਹਦੇ ਨਾਲ ਸਪੋਰਟ ਵਿੱਚ ਹਮਦਰਦੀ ਤੌਰ ਤੇ ਨਹੀਂ ਸੀ ਕਰਦਾ। ਦੋ ਲੇਡੀਜ਼ ਸੀ, ਇੱਕ ਦੋ ਆਦਮੀ ਸੀਗੇ ਜਿਹੜੇ ਇਨਸਾਨੀਅਤ ਤੌਰ ਤੇ ਉਹਦੇ ਨਾਲ ਖੜੇ ਸੀਗੇ। ਮਤਲਬ ਉਸਨੂੰ ਖੂਨ ਦੀ ਉਲਟੀ ਵੀ ਆਈ, ਪ੍ਰਬੰਧਕਾਂ ਵੱਲੋਂ ਵੀ, ਜਾਂ ਜਿਹੜੇ ਟੀਮ ਦਾ ਜਿਸ ਟੀਮ ਵੱਲੋਂ ਖੇਡ ਰਿਹਾ ਸੀ ਉਹਦੇ ਵੱਲੋਂ ਵੀ ਉਹਦੇ ਨਾਲ ਉਹਦਾ ਕੋਈ ਬਹੁਤਾ ਧਿਆਨ ਨਹੀਂ ਰੱਖਿਆ ਗਿਆ। ਇਹ ਇੱਕ ਸਾਈਡ ਪੱਖ ਵੀ ਹੈਗਾ ਕਿ ਕਬੱਡੀ ਦਾ ਮੁੱਲ ਜਿੱਦਾਂ ਚਿੱਟੀ ਕਬੱਡੀ ਹੈ ਨਾ ਇੰਡੀਆ ਵਿੱਚ, ਕਹਿੰਦੇ ਕਬੱਡੀ ਦਾ ਮੁੱਲ ਕਈ ਵਾਰ ਏਦਾਂ ਚਿੱਟੀ ਕਬੱਡੀ ਵੀ ਪੈ ਜਾਂਦਾ। ਇਸ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਵੇਖੋ ਖੇਡਾਂ ਵੱਲ ਤੇ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਇਸ ਦੇ ਨਾਲ ਬੰਦਾ ਦੂਜੀਆਂ ਮਾੜੀਆਂ ਆਦਤਾਂ ਤੋਂ ਬਚਦਾ, ਨਸ਼ਿਆਂ ਤੋਂ ਬਚਦਾ। ਜਿਹੜਾ ਅੱਜ ਦਾ ਯੁੱਗ ਆ ਉਹਦੇ ਤੋਂ ਬਚਦਾ ਖਾਸ ਤੌਰ ਤੇ, ਕਿਉਂਕਿ ਉਹਨੂੰ ਨੀਂਦ ਸਹੀ ਆਊਗੀ। ਜੇ ਉਸਨੂੰ ਨੀਂਦ ਸਹੀ ਆਊਗੀ ਤੇ ਆਪਣਾ ਕਸਰਤ ਕਰੂਗਾ ਤੇ ਆਪਣੀ ਬਾਡੀ ਵੀ ਬਣਾਊਗਾ, ਤੇ ਨਾਲ ਉਹਦੇ ਪਰਿਵਾਰ ਦੀ ਸਪੋਰਟ ਤੋਂ ਬਗੈਰ ਕੋਈ ਬੰਦਾ ਅੱਜ ਕੱਲ੍ਹ ਅੱਗੇ ਨਹੀਂ ਜਾ ਸਕਦਾ। ਇੱਕ ਗੱਲ ਹੋਰ ਹੈਗੀ ਆ, ਅੱਜ ਕੱਲ੍ਹ ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ, ਅੱਜ ਇਹਨਾਂ ਬੰਦਿਆਂ ਨੇ ਅੱਗੇ ਜਾ ਕੇ ਖੇਡਣਾ, ਬਹੁਤੇ ਬੰਦੇ ਤੇ ਆਪਣੀ ਟ੍ਰੇਨਿੰਗ ਪੱਖੋਂ ਹੀ ਰਹਿ ਜਾਂਦੇ ਆ। ਇੰਡੀਆ ਦੇ ਵਿੱਚ ਇੰਨਾ ਵੱਡਾ ਟੈਲੈਂਟ ਹੈ ਵੀ ਵੇਖੋ ਬਾਹਰ ਆ ਕੇ ਉਹ ਬੱਚੇ ਜਿਹੜੇ ਸਾਡੇ ਬੜੇ ਓਲੰਪਿਕ ਖੇਡ ਰਹੇ ਆ ਦੁਨੀਆ ਦੇਸ਼ਾਂ ਵੱਲੋਂ, ਹਾਕੀ ਦੀ ਟੀਮ 'ਚ ਖੇਡ ਰਹੇ ਆ, ਫੁੱਟਬਾਲ ਦੀਆਂ ਟੀਮਾਂ 'ਚ ਖੇਡ ਰਹੇ ਆ, ਪਰ ਸਾਡੇ ਇੰਡੀਆ ਦੇ ਵਿੱਚ ਇੱਕ ਇਹ ਵੀ ਪ੍ਰੋਬਲਮ ਆ ਵੀ ਉਸਨੂੰ ਕੋਚਿੰਗ ਵਾਸਤੇ ਕੋਈ ਪ੍ਰਬੰਧ ਨਹੀਂ, ਜਾਂ ਉਸਦੇ ਕੋਲ ਇੰਨਾ ਸਰਮਾਇਆ ਨਹੀਂ ਉਸ ਪਰਿਵਾਰ ਦੇ ਕੋਲ ਵੀ ਉਹ ਬੱਚੇ ਨੂੰ ਅੱਗੇ ਵਧਾ ਸਕੇ। ਇਹ ਇੱਕ ਖਾਸ ਗੱਲ ਹੈਗੀ ਜੀ। ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਸੋ ਬਿਲਕੁਲ ਇਹਦੇ ਵਿੱਚ ਤਾਂ ਪ੍ਰਵੀਨ ਜੀ ਕੋਈ ਦੋ ਰਾਵਾਂ ਨਹੀਂ। ਚਲੋ ਇਹ ਆਉਣ ਵਾਲੇ ਸਮੇਂ ਦੇ ਆਪਾਂ ਜ਼ਰੂਰ ਇਹ ਟੌਪਿਕ ਲੈ ਕੇ ਆਵਾਂਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਉੱਥੇ ਦੀ ਵਿਵਸਥਾ ਆ ਉਹਨੇ ਖੇਡਾਂ ਦਾ ਜਿਹੜਾ ਬੇੜਾ ਗਰਕ ਵੀ ਜਿਹੜਾ ਕੀਤਾ। ਨੋ ਡਾਊਟ ਉਸ ਦੇ ਵਿੱਚ ਮਨੀ ਆਈ ਆ ਕੁਛ ਚੁਣਿੰਦਾ ਜਿਹੜੀਆਂ ਉਹ ਖੇਡਾਂ ਦੇ ਵਿੱਚ, ਪਰ ਬਾਕੀ ਖੇਡਾਂ ਜਿਹੜੀਆਂ ਕੁਛ ਚੁਣਿੰਦਾ ਖੇਡਾਂ ਦੇ ਪਿੱਛੇ ਜਿਹੜੀਆਂ ਆ ਉਹ ਦੱਬ ਕੇ ਉਹਦੀ ਉਹਦੇ ਪਰਛਾਵੇਂ ਵਿੱਚ ਹੀ ਲੁਕੀਆਂ ਜਿਹੜੀਆਂ ਆ ਉਹ ਰਹਿ ਗਈਆਂ। ਇੱਕ ਗੱਲੋਂ ਅਮਰੀਕਾ ਦੀ ਜਿਹੜੀ ਇਸ ਦੇ ਵਿੱਚ ਦਾਤ ਦੇਣੀ ਬਣਦੀ ਆ, ਦੁਨੀਆ ਦੇ ਵਿੱਚ ਓਲੰਪਿਕ ਦੇ ਵਿੱਚ ਇੰਨੇ ਗੋਲਡ ਮੈਡਲ ਲੈ ਕੇ ਆਉਣੇ, ਹੋਰ ਖੇਡਾਂ ਦੇ ਵਿੱਚ ਅੱਗੇ ਜਿਹੜਾ ਉਹ ਵਧਣਾ, ਉਹਦੇ ਵਿੱਚ ਮੁੱਖ ਕਾਰਨ ਪ੍ਰਵੀਨ ਜੀ ਇਹੀ ਆ, ਇਹ ਇਨਫਰਾਸਟਰਕਚਰ ਢਾਂਚੇ ਦੇ ਉੱਤੇ ਜ਼ੋਰ ਦਿੰਦੇ ਨੇ। ਜਿਹੜੇ ਕੋਚ ਹੈਰੀ ਦੀ ਆਪਾਂ ਬਾਰ-ਬਾਰ ਮੈਂ ਇਸ ਲਈ ਗੱਲ ਕਰ ਰਿਹਾ ਵੀ ਦੇਖੋ ਪੰਜਾਬੀਆਂ ਦਾ ਤੇ ਹਾਕੀ ਦਾ ਬੜਾ ਪ੍ਰੇਮ ਆ ਉਹ ਉੱਥੇ ਸਿਆਸਤ ਦੇ ਮਾਰੇ ਉਹ ਬਹੁਤ ਛੋਟੀ ਉਮਰੇ ਉਹਨਾਂ ਨੂੰ ਹਾਕੀ ਨੂੰ ਅਲਵਿਦਾ ਆਖਣਾ ਪਿਆ, ਫਿਰ ਕੋਚ ਵਾਲੇ ਪਾਸੇ ਵੱਲ ਨੂੰ ਆਏ। ਸੋ ਉਹ ਵੀ ਉਹਦੇ ਨਾਲ ਹੀ ਵੇਖੋ ਕਿੱਦਾਂ ਗੱਲ ਜੁੜ ਜਾਂਦੀ ਆ। ਪਰ ਅਮਰੀਕਾ ਨੇ ਉਸ ਬੰਦੇ ਦੀ ਕਦਰ ਪਛਾਣ ਕੇ ਉਸਨੂੰ ਹੈੱਡ ਕੋਚ ਜਿਹੜਾ ਲਾਇਆ ਆ, ਤੇ ਉਹ ਕਹਿੰਦਾ ਵੀ ਮੈਂ ਹੁਣ ਪੂਲ ਤਿਆਰ ਕਰ ਰਿਹਾ ਆ ਵੀ ਆਉਣ ਵਾਲੇ ਜਿਹੜੇ 4-8 ਸਾਲਾਂ ਦੇ ਵਿੱਚ ਹਾਕੀ ਜਿਹੜੀ ਆਪਾਂ ਨੂੰ
ਅਮਰੀਕਾ ਦੀ ਜਿਹੜੀ ਹਾਕੀ ਟੀਮ ਆ ਉਹ ਹਾਕੀ ਦੇ ਮੈਪ ਦੇ ਉੱਤੇ ਉਸ ਦੇ ਵਿੱਚ ਨਕਸ਼ੇ ਦੇ ਉੱਤੇ ਦਿਖਣੀ ਜਿਹੜੀ ਉਹ ਸ਼ੁਰੂ ਹੋਊਗੀ। ਸੋ ਚੰਗੀਆਂ ਚੀਜ਼ਾਂ ਦੇ ਵੱਲ ਨੂੰ ਪ੍ਰੇਰਿਤ ਕਰਨਾ, ਉਸ ਦੇ ਵੱਲ ਨੂੰ ਲੈ ਕੇ ਜਾਣਾ ਹਰ ਇੱਕ ਮਾਪੇ ਦਾ, ਹਰ ਇੱਕ ਇਨਸਾਨ ਦਾ ਜਿਹੜਾ ਉਹ ਆਪਣਾ ਫਰਜ਼ ਆ, ਤੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਉਤਸ਼ਾਹਿਤ ਕਰੀਏ ਤਾਂ ਜੋ ਉਹ ਖੇਡਾਂ ਵੱਲ ਨੂੰ ਹੋਰ ਮੱਲਾਂ ਜਿਹੜੀਆਂ ਉਹ ਮਾਰਨ। ਓਬੇਸਿਟੀ ਦੀ ਪ੍ਰੋਬਲਮ, ਅਨੁਸ਼ਾਸਨ ਦੇ ਵਿੱਚ ਰਹਿਣਾ, ਟੀਮ ਵਰਕ, ਇਮੋਸ਼ਨਸ, ਇਹ ਸਾਰੀਆਂ ਚੀਜ਼ਾਂ ਜਿਹੜਾ ਆ ਇੱਕ ਖਿਡਾਰੀ ਆ, ਸਪੋਰਟਸਮੈਨਸ਼ਿਪ, ਹਾਰਨਾ ਜਿੱਤਣਾ, ਕਿੱਦਾਂ ਹਾਰ ਕੇ ਜਿਹੜਾ ਉਹ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਉਹ ਸਾਰੀਆਂ ਚੀਜ਼ਾਂ ਜਿਹੜਾ ਉਹ ਸਿੱਖਦਾ ਹੈ। ਜੀ ਬਿਲਕੁਲ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ, ਗੱਲਾਂ ਤਾਂ ਬਹੁਤ ਹੋਰ ਨੇ ਕਰਨ ਵਾਲੀਆਂ, ਔਰ ਕਾਲਸ ਵੀ ਕਾਫੀ ਆਈਆਂ ਸਾਨੂੰ, ਪਰ ਫਿਰ ਵੀ ਮਾਫ ਕਰਨਾ ਜਿਨ੍ਹਾਂ ਦੀਆਂ ਕਾਲ ਨਹੀਂ ਲਈਆਂ ਗਈਆਂ ਇਸ ਪ੍ਰੋਗਰਾਮ ਦੇ ਵਿੱਚ। ਮੰਤਵ ਇਹ ਸੀਗਾ ਕਿ ਸਾਡੀਆਂ ਖੇਡਾਂ ਸਾਡੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰਦੀਆਂ ਨੇ, ਤੇ ਖੇਡਾਂ ਦੇ ਨਾਲ ਅਸੀਂ ਜੁੜੇ ਕਿਵੇਂ ਰਹੀਏ। ਦੋ ਭੈਣਾਂ ਵੀ ਜੁੜੀਆਂ ਸੀ ਸਾਡੇ ਨਾਲ, ਜਿਨ੍ਹਾਂ ਦੀ ਕਾਲ ਅਸੀਂ ਲਈ ਸੀ। ਉਹਨਾਂ ਨੇ ਵੀ ਇਹੀ ਕਿਹਾ, ਇੱਕ ਨੇ ਆਪਣੀ ਸਟੋਰੀ ਸਾਂਝੀ ਕੀਤੀ ਕਿ ਬੱਚੇ ਦੇ ਬਾਰੇ ਅੱਜ ਬਹੁਤ ਵਧੀਆ ਖਿਡਾਰੀ ਹੈ ਤੇ ਬਹੁਤ ਸ਼ਾਨਦਾਰ ਤਰੀਕੇ ਨਾਲ ਉਹਨਾਂ ਦੀ ਗੇਮ ਚੱਲ ਰਹੀ ਹੈ। ਇਸੇ ਤਰ੍ਹਾਂ ਆਓ ਆਪਾਂ ਸਾਰੇ ਹੰਭਲਾ ਮਾਰੀਏ ਤੇ ਫੋਨ ਦੇ ਮੈਦਾਨਾਂ ਚੋਂ ਖੇਡ ਦੇ ਮੈਦਾਨਾਂ ਵੱਲ ਵੀ ਜਾਈਏ। ਬਿਲਕੁਲ ਜੀ, ਬਿਲਕੁਲ। ਤੇ ਹੁਣ ਆਪਾਂ ਲਵਾਂਗੇ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।